ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾੜੇ ਸਰੋਤੇ ਤੇ ਵਿਊਅਰਸ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਇਹਦੇ ਵਿੱਚ ਗੱਲਾਂ ਬਾਤਾਂ ਅਸੀਂ ਕਰਦੇ ਹਾਂ ਟੈਕਨੋਲੋਜੀ ਦੀ ਦੁਨੀਆ ਦੀ, ਕੀ ਕੁਛ ਆਸੇ ਪਾਸੇ ਵਾਪਰ ਰਿਹਾ ਵਾ, ਉਹਨੇ ਸਾਨੂੰ ਕਿੱਦਾਂ, ਉਹਦਾ ਪ੍ਰਭਾਵ ਸਾਡੇ ਤੇ ਕੀ ਪੈਣਾ, ਉਹਨੇ ਕਿੱਦਾਂ ਸਾਨੂੰ ਇੰਪੈਕਟ ਕਰਨਾ ਤੇ ਆਪਾਂ ਆਉਣ ਵਾਲੇ ਸਮੇਂ ਦੇ ਲਈ ਕਿੱਦਾਂ ਤਿਆਰ ਹੋ ਸਕੀਏ। ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਦੇ ਤਹਿਤ ਆਪਾਂ ਕਾਫੀ ਲੰਮੇ ਸਮੇਂ ਤੋਂ ਇਹ ਜਿਹੜਾ ਪ੍ਰੋਗਰਾਮ ਆ ਉਹ ਹੁਣ ਕਰਦੇ ਆ ਰਹੇ ਹਾਂ। ਨਵੀਆਂ ਟੈਕਨੋਲੋਜੀਜ਼ ਦੇ ਬਾਰੇ ਵੀ ਤੁਹਾਨੂੰ ਅਸੀਂ ਦੱਸਿਆ। ਇਸ ਦੇ ਨਾਲ ਜੋ ਲੇਟੈਸਟ ਅਪਡੇਟਸ ਆ ਰਹੀਆਂ ਆ, ਕਿਹੜੀ ਟੈਕਨੋਲੋਜੀ ਕਿੱਦਾਂ ਕੰਮ ਕਰਦੀ ਆ, ਉਹਦੇ ਬਾਰੇ ਵੀ ਤੁਹਾਨੂੰ ਜਿਹੜੇ ਅਸੀਂ ਲਗਾਤਾਰ ਦੱਸਦੇ ਰਹੇ ਹਾਂ। ਅੱਜ ਥੋੜ੍ਹੀ ਟੈਕ ਮਾਰਕੀਟ ਦੀ ਆਪਾਂ ਹਰਵਿੰਦਰ ਗੱਲ ਕਰਾਂਗੇ। ਜੀ ਸਭ ਨੂੰ ਹੀ ਪਤਾ ਹੈ, ਜਦ ਕੋਵਿਡ ਦਾ ਵਕਤ ਆਇਆ ਸੀ, ਇੰਪਲੋਈ ਰਿਟੈਂਸ਼ਨ ਦੇ ਲਈ ਸਰਕਾਰਾਂ ਨੇ ਮਿਲੀਅਨਸ ਬਿਲੀਅਨਸ ਆਫ ਡਾਲਰ ਕੰਪਨੀਜ਼ ਨੂੰ ਦਿੱਤੇ। ਵਿੱਚ ਹੀ ਉਹ ਪ੍ਰਾਈਵੇਟ ਕੰਪਨੀਆਂ ਸੀ, ਵਿੱਚ ਹੀ ਜਿਹੜੀਆਂ ਉਹ ਪਬਲਿਕ ਕੰਪਨੀਆਂ ਸੀ, ਸਾਰਿਆਂ ਨੂੰ ਜਿਹੜਾ ਉੱਥੇ ਮਿਲੇ। ਉਦੋਂ ਆਪਾਂ ਦੇਖਿਆ ਵੀ ਕੋਵਿਡ ਦੇ ਦੌਰਾਨ ਬਹੁਤ ਜ਼ਿਆਦਾ ਹਾਇਰਿੰਗ ਵੀ ਰਹੀ, ਜਾਂ ਜਿਹੜੀ ਆ ਉਹ ਇੰਪਲੋਈ ਦੀ ਰਿਟੈਂਸ਼ਨ ਜਿਹੜੀ ਉਹ ਬਰਕਰਾਰ ਰਹੀ। ਪਰ ਜੋ ਸੋਚਿਆ ਸੀ ਕੋਵਿਡ ਦੌਰਾਨ ਵੀ ਪ੍ਰਭਾਵ ਇਕੋਨਮੀ ਨੇ ਪਤਾ ਨਹੀਂ ਇੱਕਦਮ ਡਿੱਗ ਜਾਣਾ, ਉੱਦਾਂ ਤਾਂ ਨਹੀਂ ਹੋਇਆ। ਬਹੁਤ ਜ਼ਿਆਦਾ ਨੋਟ ਛਪੇ, ਬਹੁਤ ਕੁਛ ਜਿਹੜੀ ਆ ਮਨੀ ਇੰਜੈਕਟ ਕੀਤੀ ਗਈ। ਪਰ ਹੁਣ ਜਿਹੜਾ ਜਿਉਂ ਕੋਵਿਡ ਦੇ ਪ੍ਰਭਾਵ ਤਾਂ ਹੁਣ ਖਤਮ ਹੀ ਆ, ਉਸ ਤੋਂ ਬਾਅਦ ਜਿਹੜੀ ਉਹ ਇਕੋਨਮੀ ਦੇ ਪ੍ਰਭਾਵ ਆ, ਉਹ ਜਿਹੜੀ ਮਨੀ ਜਿਹੜੀ ਇੰਜੈਕਟ ਹੋਈ ਸੀ ਉਹ ਵੀ ਸਮਾਪਤ ਹੋ ਰਹੀ ਆ, ਉਹ ਵੀ ਖਤਮ ਹੋ ਰਹੀ ਆ। ਉਹਦਾ ਵੀ ਪ੍ਰਭਾਵ ਜਿਹੜਾ ਉਹ ਘਟ ਰਿਹਾ ਆ। ਤੇ ਆਪਾਂ ਦੇਖ ਰਹੇ ਹਾਂ ਵੀ ਲਗਾਤਾਰ ਜਿਹੜੇ ਲੇ ਆਫਸ ਦਾ ਸਿਲਸਿਲਾ ਆ ਜਾਰੀ ਆ। ਜਿੱਥੋਂ ਹਰਵਿੰਦਰ ਬੈਠੇ ਇਸ ਟਾਈਮ ਬੇ ਏਰੀਏ 'ਚੋਂ ਗੱਲ ਕਰ ਰਹੇ ਆ, ਇੱਥੇ ਪਿਛਲੇ ਸਾਲ 2 ਸਾਲ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਉਹ ਲੇ ਆਫਸ ਹੋਈਆਂ ਆ। ਰੀਸੈਂਟਲੀ ਜੇ ਦੇਖਿਆ ਜਾਵੇ ਤਾਂ ਵੱਡੀਆਂ ਕੰਪਨੀਆਂ ਗੂਗਲ, ਟੈਸਲਾ, ਮੈਟਾ, ਇਹਨਾਂ ਨੇ ਕਈ ਆਪਣੇ ਪੂਰੇ ਦੇ ਪੂਰੇ ਪ੍ਰੋਜੈਕਟ ਬੰਦ ਕਰਕੇ ਪੂਰੇ ਦੀਆਂ ਪੂਰੀਆਂ ਟੀਮਾਂ ਹੀ ਜਿਹੜੀਆਂ ਉਹ ਲੇ ਆਫ ਕਰ ਦਿੱਤੀਆਂ। ਸੋ ਟੈਕ ਇੰਡਸਟਰੀ ਦੇ ਵਿੱਚ ਕੀ ਬਜ਼ ਚੱਲ ਰਿਹਾ ਹੈ ਇਸ ਟਾਈਮ ਹਰਵਿੰਦਰ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ? ਸੋ ਟੈਕ ਇੰਡਸਟਰੀ ਜਿਹੜੀ ਹੈ ਨਾ ਰਾਜਕਰ ਨੇ, ਬਾਕੀ ਇੰਡਸਟਰੀਜ਼ ਨਾਲੋਂ ਥੋੜੀ ਜਿਹੀ ਨੂੰ ਇਸ ਤਰ੍ਹਾਂ ਡਿਫਰੈਂਟ ਕਿਹਾ ਜਾ ਸਕਦਾ ਕਿ ਇਨੋਵੇਟਿਵ ਆ। ਸੋ ਇਨੋਵੇਟਿਵ ਦਾ ਮਤਲਬ ਇਹ ਆ ਕਿ ਨਵੀਂ ਟੈਕਨੋਲੋਜੀ ਹੈ ਨਾ, ਜੇ ਆਉਣੀ ਹੈ, ਨਵੀਂ ਰਿਸਰਚ ਡਿਵੈਲਪਮੈਂਟ ਹੋਣੀ ਆ, ਤੇ ਉਹਦੇ ਵਿੱਚ ਜਿਹੜੀਆਂ ਨਵੇਂ ਸਟਾਰਟਅਪਸ ਹੁੰਦੀਆਂ। ਹੋਰ ਬਾਕੀ ਕੋਵਿਡ ਦੀ ਮਨੀ ਦੀ ਵੀ ਤੁਸੀਂ ਗੱਲ ਕੀਤੀ ਹੈ, ਤੇ ਪਰ ਨਾਲ ਦੀ ਨਾਲ ਇਹ ਵੀ ਦੱਸਦੀ ਜਾਏ ਕਿ ਇੰਟਰਸਟ ਰੇਟ ਜਿਹੜੇ ਉਦੋਂ ਬਿਲਕੁਲ ਆਲਮੋਸਟ ਕਲੋਜ਼ ਟੂ ਜ਼ੀਰੋ ਸੀ। ਤਾਂ ਉਹਦੇ ਕਰਕੇ ਜਿਹੜੀ ਮਨੀ ਸੀ ਉਹ ਕਾਫੀ ਅਵੇਲੇਬਲ ਸੀ ਮਾਰਕੀਟ ਦੇ ਵਿੱਚ, ਹੈ ਨਾ, ਬੋਰੋ ਕਰਨੀ ਸੌਖੀ ਸੀ। ਸੋ ਮੈਂ ਜਿਹੜੀ ਪਹਿਲੀ ਵਾਲੀ ਆਪਣੀ ਥਾਟ ਕੰਪਲੀਟ ਕਰਾਂ ਕਿ ਟੈਕ ਦੇ ਵਿੱਚ ਇਹ ਹੁੰਦਾ ਕਿ ਜੇ ਤੁਸੀਂ ਰਿਸਰਚ ਐਂਡ ਡਿਵੈਲਪਮੈਂਟ ਕਰਦੇ ਹੋ, ਉਹਦੇ ਲਈ ਤੁਹਾਨੂੰ ਖਾਸਾ ਕੈਪੀਟਲ ਐਕਸਪੈਂਸ, ਜਿਹੜੀ ਕੈਪੀਟਲ ਇਨਵੈਸਟਮੈਂਟ ਚਾਹੀਦੀ ਹੁੰਦੀ ਹੈ। ਸੋ ਉਹ ਕੈਪੀਟਲ ਇਨਵੈਸਟਮੈਂਟ ਦੀ ਜਿਹੜੀ ਇੰਜੈਕਸ਼ਨ ਸੀ ਉਸ ਟਾਈਮ ਦੇ ਉੱਤੇ ਕੋਵਿਡ ਦੇ ਦੌਰਾਨ ਬਹੁਤ ਜ਼ਿਆਦਾ ਸੀ। ਕਾਰਨ ਇੱਕ ਤੁਸੀਂ ਫੈਡਰਲ ਏਡਸ ਬਾਰੇ ਦੱਸਿਆ, ਦੂਸਰਾ ਕਾਰਨ ਹੈ ਕਿ ਇੰਟਰਸਟ ਰੇਟ ਜਿਹੜੇ ਸੀ ਉਹ ਰੈਕੋਰਡ ਲੋ ਸੀ ਵਾਕਈ। ਸੋ ਉਹਦੇ ਕਰਕੇ ਕਾਫੀ ਜਿਹੜੀ ਕੈਪੀਟਲ ਜਿਹੜੀ ਮਾਰਕੀਟ ਵਿੱਚ ਪਈ ਸੀ, ਇਨਵੈਸਟਰ ਇਨਵੈਸਟ ਕਰਨ ਨੂੰ ਜਗ੍ਹਾ ਲੱਭਦੇ ਸੀ। ਸੋ ਉਹਦੇ ਵਿੱਚ ਜਿਹੜੀ ਸਟਾਕ ਮਾਰਕੀਟ ਹੈ ਤੁਸੀਂ ਦੇਖੀ ਆ, ਹੈ ਨਾ, ਉਸ ਟਾਈਮ ਦੇ ਉੱਤੇ ਕਿੱਦਾਂ ਸਾਰੇ ਸੋਚਦੇ ਸੀ ਵੀ ਸ਼ਾਇਦ ਡਿੱਗ ਪਏਗੀ। ਮਾਰਚ 2020 ਦੇ ਵਿੱਚ ਡਿੱਗੀ ਵੀ ਥੋੜੀ, ਪਰ ਬਹੁਤ ਛੇਤੀ ਦੇ ਨਾਲ ਰਿਬਾਊਂਡ ਕਰ ਗਈ ਕੁਛ ਮਹੀਨਿਆਂ ਦੇ ਵਿੱਚ ਹੀ। ਜਦ ਕਿ ਬੈਸਟ ਟਾਈਮ ਹੁਣ ਤੱਕ ਦਾ ਮੰਨਿਆ ਗਿਆ ਉਹ ਕਿ ਜਿੰਨੀ ਛੇਤੀ ਮਾਰਕੀਟ ਨੇ ਰਿਕਵਰੀ ਕੀਤੀ, ਸ਼ਾਇਦ ਇਤਿਹਾਸ ਦੇ ਵਿੱਚ ਇੰਨੀ ਛੇਤੀ ਰਿਕਵਰ ਹੋਈ ਹੋਵੇ। ਵਾਕਈ ਨਾਈਕੀ ਦੀ ਟਿਕ ਦੇ ਨਾਲ ਵੀ ਕਈ ਕੰਪੇਅਰ ਕਰਦੇ ਉਹਨੂੰ। ਸੋ ਉਹਦੇ ਵਿੱਚ ਜਿਹੜੀ ਤੁਸੀਂ ਗੱਲ ਕਰਦੇ, ਜਿਹੜੇ ਟ੍ਰੈਂਡਸ ਹੁੰਦੇ ਆ, ਇਹਨਾਂ ਨੂੰ ਧਿਆਨ ਵਿੱਚ ਰੱਖਣ ਦੇ ਨਾਲ ਸਾਨੂੰ ਇਹ ਵੇਖਿਆ ਵੀ ਪਿਛਲੇ 6 ਤੋਂ 8 ਵਾਰ ਸ਼ਾਇਦ ਇੰਟਰਸਟ ਰੇਟ ਪਿਛਲੇ 2 ਸਾਲਾਂ 'ਚ ਇਨਕਰੀਜ਼ ਹੋਏ ਹੈ ਨਾ। ਸੋ ਉਹਦੇ ਨਾਲ ਰਾਜਕੀਨ ਗੱਲ ਇਹ ਹੈ ਕਿ ਜਦੋਂ ਇੰਨੇ ਇੰਟਰਸਟ ਰੇਟ ਇਨਕਰੀਜ਼ ਹੋਏ ਆ, ਤੇ ਆਫਕੋਰਸ ਮਾਰਕੀਟ ਦੇ ਵਿੱਚ ਜਿਹੜਾ ਕੈਪੀਟਲ ਉਨੀ ਨਹੀਂ ਰਹੀ, ਹੈ ਨਾ। ਸੋ ਜਦੋਂ ਇੰਨੀ ਮਾਰਕੀਟ ਦੇ ਵਿੱਚ ਕੈਪੀਟਲ ਨਹੀਂ ਰਹੀ, ਖਾਸ ਤੌਰ ਤੇ ਜਿਹੜੀ ਸਟਾਰਟਅਪਸ ਆ ਉਹਨਾਂ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਵੈਂਚਰ ਕੈਪੀਟਲਿਸਟ ਨੇ ਉੱਥੇ ਮਨੀ ਨੂੰ ਧਿਆਨ ਨਾਲ ਬੋਝ ਕੇ ਪੈਰ ਰੱਖਣ ਲੱਗ ਪਏ, ਹੈ ਨਾ। ਸੋ ਸਕਰੂਟਨੀ ਜਿਹੜੀ ਉਹ ਪੈਸੇ ਦੀ ਵੱਧ ਗਈ, ਤੇ ਨਾਲ ਦੀ ਨਾਲ ਜਿਹੜੇ ਵੱਡੀਆਂ ਐਸਟੈਬਲਿਸ਼ ਕੰਪਨੀਜ਼ ਵੀ ਆ, ਉਹਨਾਂ ਕੋਵਿਡ ਦੇ ਦੌਰਾਨ ਜੋ ਪ੍ਰੋਜੈਕਸ਼ਨਸ ਲਾਈਆਂ ਸੀ, ਮੈਟਾ ਦੀ ਤੁਸੀਂ ਗੱਲ ਕੀਤੀ ਨਾ, ਫੇਸਬੁੱਕ ਦੀ ਪੇਰੈਂਟ ਕੰਪਨੀ, ਇਹ ਚੀਜ਼ ਕਹਿੰਦੇ ਆ ਕਿ ਸਾਡੇ ਜਿਹੜੇ ਜੇ ਸੋਚਿਆ ਸੀ ਅਸੀਂ ਕਿ ਕੋਵਿਡ ਦੇ ਦੌਰਾਨ ਜਿੰਨੀ ਗਰੋਥ ਹੋਈ ਹੈ ਉਹ ਸ਼ਾਇਦ ਸਸਟੇਨੇਬਲ ਗਰੋਥ ਆ। ਕੋਵਿਡ ਤੋਂ ਬਾਅਦ ਲੋਕੀ ਆਪਣੇ ਕੰਮਾਂ ਕਾਰਾਂ ਤੇ ਜਾਣ ਲੱਗ ਪਏ, ਸਮਾਂ ਘੱਟ ਗਿਆ, ਇੰਸਟਾਗ੍ਰਾਮ, ਫੇਸਬੁੱਕ, ਵਟਸਐਪ ਤੇ ਲੋਕੀ ਉਹਨਾਂ ਸਮਾਂ ਨਹੀਂ ਲਾਉਂਦੇ ਹੁਣ, ਤੇ ਉਹਦੇ
ਕਰਕੇ ਉਹਨਾਂ ਦੀ ਜਿਹੜੀ ਗਰੋਥ ਆ ਉਹ ਘਟ ਗਈ। ਉਸ ਸਟੈਗਨੇਟ ਹੋ ਗਿਆ ਕੰਮ। ਹੈ ਨਾ। ਸੋ ਉਹਨਾਂ ਨੇ ਕਾਫੀ ਕੁਝ ਕੰਪਨੀਜ਼ ਨੇ ਵੀ ਦੇਖਿਆ। ਉਸ ਤੋਂ ਬਾਅਦ ਇਹ ਵੇਖਿਆ ਸੀ ਕਿ ਈਵੀ ਇਲੈਕਟ੍ਰੋਨਿਕ ਵਹੀਕਲ ਦਾ ਬੂਮ ਜਾਂ ਉਹਦੇ ਰਿਲੇਟਡ ਇੰਡਸਟਰੀਜ਼ ਦਾ ਬੂਮ ਬਹੁਤ ਜ਼ਿਆਦਾ ਹੋਇਆ ਕੋਵਿਡ ਦੇ ਦੌਰਾਨ ਸਸਟੇਨੇਬਲ, ਤੇ ਉਹ ਵੀ ਅਸੀਂ ਦੇਖ ਰਹੇ ਹਾਂ ਕਿ ਉਹ ਵੀ ਥੋੜੀ ਫਿਜ਼ਲ ਆਊਟ ਹੋ ਰਹੀਆਂ, ਹੈ ਨਾ। ਕਹਿਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਗਰੋਥ ਰੁਕ ਗਈ ਆ, ਗਰੋਥ ਉਹਨਾਂ ਦੀ ਬਿਲਕੁਲ ਹੋ ਰਹੀ ਹੈ, ਪਰ ਜਿਹੜੇ ਲੈਵਲ ਤੇ ਉਹਨਾਂ ਪ੍ਰੋਜੈਕਸ਼ਨਸ ਲਾਈਆਂ ਸੀ ਉਹ ਉਸ ਲੈਵਲ ਦੇ ਉੱਤੇ ਗਰੋਥ ਨਹੀਂ ਹੋ ਰਹੀ। ਇਹਦੇ ਕਰਕੇ ਕਾਫੀ ਜਿਹੜੇ ਕੰਪਨੀਜ਼ ਆ ਉਹਨਾਂ ਦੇ ਆਪਾਂ ਆਉਣ ਵਾਲੇ ਆਪਣੇ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ, ਆਪਣੇ ਉਹਨਾਂ ਪਲਾਨ ਥੋੜੇ ਚੇਂਜ ਕੀਤੇ ਆ। ਸੋ ਮੋਟੇ ਤੌਰ ਦੇ ਉੱਤੇ ਅਸੀਂ ਇਹ ਦੇਖਿਆ ਜਾ ਕਿ ਵਾਧੂ ਹੁੰਦੀ ਆ, ਉਹਦੇ ਕਰਕੇ ਟੈਕਨੋਲੋਜੀ ਸੈਕਟਰ ਬੂਮ ਕਰਦਾ ਵਾ, ਤੇ ਜਦੋਂ ਮਾਰਕੀਟ ਦੇ ਵਿੱਚ ਪੈਸੇ ਲੈਣੇ ਔਖੇ ਹੋ ਜਾਂਦੇ ਆ ਉਹਦਾ ਇੰਪੈਕਟ ਡੈਫੀਨੇਟਲੀ ਮਾਰਕੀਟ ਦੇ ਉੱਪਰ ਪੈਂਦਾ। ਇਹ ਇਤਿਹਾਸਕ ਤੁਸੀਂ ਜੇ ਤੁਸੀਂ ਗ੍ਰਾਫਸ ਦੇਖਣ ਹੁਣ ਉਤੋਂ ਇਹ ਚੀਜ਼ਾਂ ਸਹਿਜੇ ਅੰਦਾਜ਼ੇ ਲਾ ਸਕਦੇ ਹੋ। ਨਹੀਂ ਬਿਲਕੁਲ। ਸੋ ਤੁਸੀਂ ਜਿੱਦਾਂ ਇਹਦੇ ਵਿੱਚ ਨਾਲ ਇੱਕ ਗੱਲ ਕੀਤੀ ਵੀ ਮਨੀ ਨੂੰ ਲੈ ਕੇ, ਤੇ ਇਹ ਜਿਹੜੀਆਂ ਕੰਪਨੀਜ਼ ਹੁੰਦੀਆਂ ਆ, ਜਿਹੜੀ ਟੈਕ ਇੰਡਸਟਰੀ ਆ, ਉਹ ਕਿਤੇ ਨਾ ਕਿਤੇ ਇਨੋਵੇਸ਼ਨ ਦਾ ਜਿਹੜਾ ਉਹ ਪ੍ਰਭਾਵ ਉਹਨਾਂ ਉੱਤੇ ਕਾਫੀ ਜ਼ਿਆਦਾ ਜਿਹੜਾ ਉਹ ਰਹਿੰਦਾ ਆ ਜੀ। ਸੋ ਇਹ ਕੀ ਕੋਵਿਡ ਦੇ ਦੌਰਾਨ ਆਬਵੀਅਸਲੀ ਆਪਾਂ ਦੇਖਿਆ ਵੀ ਨਵੀਂ ਤੋਂ ਨਵੀਆਂ ਟੈਕਨੋਲੋਜੀ ਤਾਂ ਬਣੀਆਂ, ਜਦੋਂ ਉਹਨਾਂ ਨੂੰ ਪਤਾ ਸੀਗਾ ਵੀ ਹਾਂ ਹੁਣ ਘਰੋਂ ਬਹਿ ਕੇ ਕੰਮ ਕਰਨਾ ਆ, ਦੂਜੇ ਲੋਕ ਜਿਹੜੇ ਉਹ ਘਟ ਜਾਣੇ ਆ, ਇੰਪਲੋਈਜ਼ ਜਿਹੜੇ ਆ ਇਨ ਪਰਸਨ ਉਹ ਘੱਟ ਹੋਣਗੇ, ਫਿਰ ਉੱਥੇ ਆਬਵੀਅਸਲੀ ਇਹ ਕੰਪਨੀਆਂ ਨੇ ਵੀ ਸੋਚਣਾ ਸ਼ੁਰੂ ਕੀਤਾ ਹੋਣਾ ਵੀ ਕੀ ਵਾਕਈ ਆਪਾਂ ਬਗੈਰ ਇੰਪਲੋਈਜ਼ ਤੋਂ ਵੀ ਕੰਮ ਕਰ ਸਕਦੇ ਆ, ਤੇ ਉਹਨਾਂ ਨੇ ਕਈ ਤਜਰਬੇ ਕੀਤੇ ਹੋਣੇ ਆ। ਕੀ ਇਦਾਂ ਦੀਆਂ ਚੀਜ਼ਾਂ ਵੀ ਆਪਾਂ ਨੂੰ ਨਜ਼ਰ ਆਈਆਂ ਉਦੋਂ? ਹਾਂਜੀ, ਕਾਫੀ ਆ, ਪਰ ਇਹਦਾ ਨਾ ਜਿਹੜਾ ਰਿਜ਼ਲਟ ਆ ਤੁਸੀਂ ਆਮ ਤੌਰ ਤੇ ਉੱਤੇ ਹੁਣ ਦੇਖਿਆ ਹੋਣਾ, ਆਪਾਂ ਇਹਨੂੰ ਦੋ ਤਿੰਨ ਹਿੱਸਿਆਂ ਵਿੱਚ ਤੋੜਦੇ ਆ। ਪਹਿਲਾਂ ਤਾਂ ਇਹ ਆ ਕਿ ਚਲੋ ਕੋਵਿਡ ਦੇ ਦੌਰਾਨ ਦਾ ਵਾਕਈ ਇੱਕ ਆਫਿਸ ਨਹੀਂ ਜਾ ਸਕਦਾ ਸੀ, ਜਿਹੜੀ ਵੀ ਕੰਪਨੀਜ਼ ਦੇ ਵਿੱਚ ਹੈਗੇ ਸੀ ਉਹ ਇਹ ਡਿਕਲੇਅਰ ਕਰਦੇ ਕਿ ਜਿਹੜੇ ਘਰੋਂ ਰਹਿ ਕੇ ਕੰਮ ਕਰ ਸਕਦੇ ਆ ਉਹ ਘਰੋਂ ਰਹਿ ਕੇ ਕੰਮ ਕਰ, ਕੋਈ ਜੌਬ ਆਫ ਕੋਰਸ ਘਰੇ ਰਹਿ ਕੇ ਨਹੀਂ ਕਰ ਸਕਦੇ। ਸੋ ਉਹਦੇ ਵਿੱਚ ਕਈ ਤਰ੍ਹਾਂ ਦੇ ਤਜਰਬੇ ਜਿਹੜੇ ਉਹ ਬਾਹਰ ਆਏ, ਹੈ ਨਾ। ਇੱਕ ਆਪਾਂ ਉਹਦੇ ਬਾਰੇ ਇੱਕ ਡੈਡੀਕੇਟਡ ਟਾਕ ਸ਼ੋ ਵੀ ਕੀਤਾ ਸੀ, ਵਰਕ ਫਰੋਮ ਹੋਮ ਟ੍ਰੈਂਡਸ ਦਾ, ਤੇ ਉਹ ਜਿਹੜਾ ਟ੍ਰੈਂਡ ਆ ਉਸੇ ਅਕੋਰਡਿੰਗਲੀ ਹੀ ਚੱਲ ਰਿਹਾ ਕਿ ਕੋਵਿਡ ਨੇ ਇੱਕ ਡੇਟਾ ਤੁਹਾਨੂੰ ਦੇ ਦਿੱਤਾ, ਹੈ ਨਾ, ਕਿ ਜਿਹਦੇ ਕਰਕੇ ਘਰੋਂ ਰਹਿ ਕੇ ਵੀ ਕੰਮ ਹੋ ਸਕਦਾ, ਪਰ ਆਫ ਕੋਰਸ ਜਿੱਦਾਂ ਪਹਿਲਾਂ ਕਿ ਸਾਰੇ ਕੰਮ ਨਹੀਂ ਹੋ ਸਕਦੇ। ਸੋ ਇਹਦੀ ਜਿਹੜੀ ਇੰਡਸਟਰੀ ਆ ਅਜੇ ਵੀ ਬਹੁਤ ਡਿਵਾਈਡਡ ਆ, ਦੋ ਹਿੱਸਿਆਂ ਵਿੱਚ ਆ। ਕਈ ਜਿਹੜੇ ਕੰਪਨੀਜ਼ ਦੇ CEO ਆ ਟੈਸਲਾ ਵਰਗੇ, ਹੈ ਨਾ, ਉਹ ਕਹਿੰਦੇ ਕਿ ਨਹੀਂ ਜੇ ਤਾਂ ਤੁਸੀਂ ਵਾਪਸ ਆਉਣਾ ਕੰਮ ਦੇ ਉੱਤੇ ਠੀਕ ਆ, ਜੇ ਨਹੀਂ ਆਉਣਾ ਤੇ ਫਿਰ ਤੁਹਾਡੀ ਛੁੱਟੀ ਆ। ਜਦ ਕਿ ਬਹੁਤ ਵੱਡੀ ਗਿਣਤੀ ਵਿੱਚ ਜਿਹੜੀ ਕੰਪਨੀਜ਼ ਉਹ ਹਾਈਬ੍ਰਿਡ ਅਪਰੋਚ ਲੈ ਰਹੀਆਂ, ਵੀ ਤੁਸੀਂ ਕੁਛ ਦਿਨ ਕੋਲੈਬੋਰੇਸ਼ਨ ਡੇਜ਼ ਵਗੈਰਾ ਰੱਖੇ ਹੋਏ ਉਹਨਾਂ ਵੀ ਤੁਸੀਂ ਕੁਛ ਦਿਨ ਤੁਸੀਂ ਆਫਿਸ ਆ ਜਾਓ, ਬਾਕੀ ਦਿਨ ਤੁਸੀਂ ਘਰੋਂ ਕੰਮ ਕਰ ਲਓ। ਤੇ ਕਾਫੀ ਗਿਣਤੀ ਦੇ ਵਿੱਚ ਅੱਗੇ ਨਾਲੋਂ ਕਾਫੀ, ਜਦੋਂ ਮੈਂ ਗੱਲ ਕਰਦਾ ਕਿ ਵਰਕ ਫਰੋਮ ਹੋਮ ਕੋਵਿਡ ਤੋਂ ਪਹਿਲਾਂ ਤਕਰੀਬਨ 4% ਦੇ ਆਸ-ਪਾਸ ਸੀ ਜਿਹੜੇ ਫੁੱਲੀ ਰਿਮੋਟ ਜੌਬਾਂ ਸੀ, ਜਿਹੜੀਆਂ ਹੁਣ ਵੱਧ ਕੇ ਤਕਰੀਬਨ 12-15% ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ, ਉਹ ਸਮੇਂ ਦੇ ਉੱਤੇ ਉਹਨਾਂ ਦੀ ਗਰੋਥ ਪ੍ਰੋਜੈਕਟ ਹੋ ਰਹੀ ਆ। ਸੋ ਉਹਦੇ ਵਿੱਚ ਰਾਜਕਰਨ ਇਹ ਆ ਕਿ ਸੋ ਉਹਦਾ ਇੰਪੈਕਟ ਇਹ ਆ ਕਿ ਦੇਖੋ ਜਿਹੜੀ ਜਗ੍ਹਾ ਦੇ ਉੱਤੇ ਕੰਪਨੀਜ਼ ਹੈਗੀਆਂ, ਕਿਸੇ ਟਾਈਮ ਦੇ ਉੱਤੇ ਸੈਨ ਫਰਾਂਸਿਸਕੋ ਡਾਊਨਟਾਊਨ ਆ ਜਿਹੜਾ, ਉਹਦੇ ਵਿੱਚ ਦਿਲ ਸੁੱਟਣ ਦੀ ਜਗ੍ਹਾ ਨਹੀਂ ਸੀ ਮਿਲਦੀ, ਵਾਕਈ ਸਹੀ ਗੱਲ। ਬੰਦਿਆਂ ਦੀ ਨੂੰ ਲੈ ਕੇ ਉਹਦਾ ਕਾਰਨ ਇਹ ਸੀ ਰੀਅਲ ਏਸਟੇਟ ਜਿਹੜੇ ਹੀ ਉਸ ਸਮੇਂ ਦੇ ਕਮਰਸ਼ੀਅਲ ਰੀਅਲ ਏਸਟੇਟ ਵੱਡੇ ਸ਼ਹਿਰਾਂ ਦੇ ਵਿੱਚ, ਡਾਊਨਟਾਊਨਸ ਦੇ ਵਿੱਚ ਉਹ ਬਹੁਤ ਜ਼ਿਆਦਾ ਬੂਮ ਕਰ ਰਹੇ ਸੀ। ਤੇ ਜਿਹੜੇ ਇਹ ਵੱਡੀਆਂ ਟੈਕ ਕੰਪਨੀਆਂ ਹੁੰਦੀਆਂ, ਜਿੱਦਾਂ ਵੱਡੇ ਮਾਲਸ ਵਿੱਚ ਐਂਕਰ ਸਟੋਰਸ ਹੁੰਦੇ ਆ, ਇਸ ਤਰ੍ਹਾਂ ਦੀ ਜਿਹੜੀ ਵੱਡੀਆਂ ਕੰਪਨੀਜ਼ ਹੁੰਦੀਆਂ ਇਹ ਵੀ ਐਂਕਰ ਹੀ ਹੁੰਦੀਆਂ ਕਿਸੇ ਸ਼ਹਿਰ ਦੇ ਇਨਫਰਾਸਟ੍ਰਕਚਰ ਨੂੰ। ਉਹਦਾ ਕਾਰਨ ਇਹ ਹੈ ਕਿ ਦੇਖੋ ਉਹਦੇ ਜਿਹੜੇ ਸਮਾਲ ਬਿਜ਼ਨਸ ਉਹਦੇ ਆਸੇ-ਪਾਸੇ ਹੁੰਦੇ ਆ, ਹਨਾ, ਉੱਥੇ ਰੈਸਟੋਰੈਂਟ ਹੋ ਗਏ ਆਸੇ-ਪਾਸੇ, ਜਾਂ ਕਾਫੀ ਸ਼ਾਪਸ ਹੋ ਗਿਆ, ਜਾਂ ਥੋੜੇ ਹੋਰ ਫੁੱਟਫਾਲ ਬੇਸਿਕਲੀ ਉਸ ਏਰੀਆ ਦੇ ਵਿੱਚ ਵੱਧ ਜਾਂਦੀ ਹੈ ਨਾ, ਬਾਰ ਹੋ ਗਏ ਜਾਂ ਰੈਸਟੋਰੈਂਟ ਹੋ ਗਏ ਨਾ। ਸੋ ਉਹਦੇ ਉੱਤੇ ਉਹ ਵੀ ਆਫ ਕੋਰਸ ਬਿਜ਼ਨਸ ਉਸੇ ਤਰ੍ਹਾਂ ਚੱਲਦੇ ਆ, ਹੈ ਨਾ। ਪਰ ਜਦੋਂ ਫੁੱਟਫਾਲ ਘਟ ਗਿਆ ਸਿਟੀਜ਼ ਦੇ ਵਿੱਚ, ਤੇ ਸਿਟੀ ਦੇ ਵਿੱਚ ਕਮਰਸ਼ੀਅਲ ਰੀਅਲ ਏਸਟੇਟ ਦਾ ਕੀ ਹਾਲ ਆ ਉਹ ਤੁਹਾਡੇ ਸਾਹਮਣੇ ਹੀ ਆ। ਭਾਵੇਂ ਕਿ ਵਰਕ ਫਰੋਮ ਹੋਮ ਦਾ ਟ੍ਰੈਂਡ ਉਹਨਾਂ ਨਹੀਂ ਰਿਹਾ ਜਿੰਨਾ ਉਸ ਸਮੇਂ ਦੇ ਉੱਤੇ ਕੋਵਿਡ ਦੇ ਦੌਰਾਨ ਸੀ ਹਾਈ, ਪਰ ਫਿਰ ਵੀ ਦੇਖੋ ਜੇ 8-10-20% ਵੀ ਫਾਲ ਹੋ ਜੇ ਤੇ ਉਹ ਵੀ ਬਿਜ਼ਨਸ ਤੇ ਸਾਨੂੰ ਸਾਰਿਆਂ ਨੂੰ ਪਤਾ ਉਹਦਾ ਇੰਪੈਕਟ ਕੀ ਹੁੰਦਾ। ਸੋ ਉਹ ਇੰਪੈਕਟ ਅਸੀਂ ਦੇਖ ਰਹੇ ਹਾਂ। ਸੋ ਆਪਾਂ ਪਹਿਲਾ ਜਿਹੜੇ ਆਈਡੀਆ ਉਹ ਇਹ ਕੀਤਾ ਵੀ ਜਿਹੜੇ ਕੰਪਨੀਜ਼ ਦੇ CEOs ਆ ਉਹਨੂੰ ਕਿੱਦਾਂ ਲੈ ਰਹੇ ਆ, ਦੂਸਰਾ ਇਹਦਾ ਇੰਪੈਕਟ ਉਹਨਾਂ ਉੱਪਰ ਕੀ ਆ, ਜਿਹੜੇ ਐਂਕਰ ਜਦੋਂ ਐਂਕਰ ਹੀ ਚਲਾ ਗਿਆ, ਜਿਹੜੇ ਦੂਸਰੇ ਲੋਕਲ ਬਿਜ਼ਨਸ ਆ ਉਹਨਾਂ ਉੱਤੇ ਕੀ ਆ।
ਤੇ ਹੂੰ, ਰਾਜਕਾਰਨ ਤੀਸਰੀ ਚੀਜ਼ ਇਹ ਆ ਜਿਹੜੀ ਆਪਾਂ ਗੱਲ ਕਰ ਰਹੇ, ਤੁਸੀਂ ਲੇ ਆਫ ਤੋਂ ਗੱਲਬਾਤ ਸ਼ੁਰੂ ਕੀਤੀ ਹੂੰ, ਕਿ ਹੂੰ। ਮਾਰਕੀਟ ਦੇ ਵਿੱਚ ਕੀ ਚੱਲਦਾ ਪਿਆ ਹੈ ਨਾ। ਕੀ ਸੋ ਮੈਂ ਕੰਡੀਸ਼ਨਸ ਕੀ ਆ? ਹੂੰ, ਕੰਡੀਸ਼ਨਸ ਹੈ ਨਾ, ਹੁਣ ਆਪਾਂ ਉਹਦੇ ਬਾਰੇ ਵੀ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ। ਆਪਾਂ ਕਾਫੀ ਜਿਹੜੇ ਉੱਤੇ ਥੱਲੇ ਟਾਕ ਸ਼ੋਜ਼ ਆ, ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਮੁੱਖ ਰੱਖ ਕੇ ਜਾਂ ਰੋਬੋਟਿਕਸ ਨੂੰ ਮੁੱਖ ਰੱਖ ਕੇ ਜਾਂ ਆਟੋਮੇਸ਼ਨ ਇਨ ਜਨਰਲ ਨੂੰ ਮੁੱਖ ਰੱਖ ਕੇ ਆਪਾਂ ਸ਼ੋਅ ਓਕੇ। ਕਰ ਦਿੱਤੇ ਹਨ। ਸੋ ਹੂੰ, ਉਹਦੇ ਵਿੱਚ ਜਦੋਂ ਅਸੀਂ ਨਿਊਜ਼ ਵੇਖਦੇ ਆ ਤੇ ਨਿਊਜ਼ ਦੇ ਵਿੱਚ, ਕਿਉਂਕਿ ਇਹ ਇੱਕ ਕੈਚੀ ਵਰਡਸ ਕਹਿ ਸਕਦੇ ਆ ਇਹਨਾਂ ਦੇ ਹੂੰ। ਕਰਕੇ, ਸੋ ਜਿੰਨੇ ਵੀ ਲੇ ਆਫ ਮਾਰਕੀਟ ਦੇ ਵਿੱਚ ਹੋ ਰਹੇ ਆ, ਉਹਦੇ ਕਾਰਨ ਜਿਹੜਾ ਵਾ, ਜੇ ਤੁਸੀਂ ਆਮ ਲੋਕਾਂ ਦੇ ਟ੍ਰੈਂਡ ਦੇਖੋ ਜਾਂ ਕਮੈਂਟਸ ਲੋਕਾਂ ਦੇ ਪੜ੍ਹੋ, ਕਹਿੰਦੇ ਯਾਰ ਇਹ ਤਾਂ ਸਭ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਾਰਨ ਅੱਛਾ, ਵੀ ਇਹ ਮਤਲਬ ਇਹ ਓਦਾਂ ਨਹੀਂ ਲੋਕ ਕੱਟੇ ਜਾ ਰਹੇ, ਮਤਲਬ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਰਕੇ ਹੋ ਹਾਂਜੀ, ਜਾਂ ਆਟੋਮੇਸ਼ਨ ਕਰਕੇ ਜਿਹੜੇ ਹੂੰ। ਲੋਕ ਆ ਕੱਢੇ ਜਾ ਸਕਦੇ, ਪਰ ਜਿਹੜੀ ਚੀਜ਼ ਟੈਸਲਾ ਦੇ ਵਿੱਚ ਤਾਂ ਆਲਰੇਡੀ ਇੰਨੀ ਜ਼ਿਆਦਾ ਆਟੋਮੇਸ਼ਨ ਆਲਰੇਡੀ ਆਟੋਮੇਸ਼ਨ ਲਾਈਕ ਉਹੀ ਬਹੁਤ ਜ਼ਿਆਦਾ ਹੈ ਮੈਂ ਉੱਥੇ ਤਾਂ। ਉੱਥੇ ਹੀ ਆ ਰਿਹਾ ਸੀ। ਹੁਣ ਗੂਗਲ ਦੀ ਵੀ ਚਲੋ ਟੈਸਲਾ ਦਾ ਤਾਂ ਸਾਨੂੰ ਪਤਾ ਹੈ ਨਾ, ਉਹਨਾਂ ਹੂੰ, ਗੱਲ ਹੂੰ, ਹੀ ਹੂੰ, ਸ਼ੁਰੂ ਕੀਤੀ ਵੀ ਉਹਨਾਂ ਦੀ ਆਟੋਮੇਟਿਡ ਲਾਈਨਸ ਹੈਗੀਆਂ ਹੂੰ। ਮੈਨੂਫੈਕਚਰਿੰਗ ਦੀਆਂ। ਗੂਗਲ ਬਾਰੇ ਵੀ ਇਹ ਗੱਲ ਕੀਤੀ ਜਾ ਰਹੀ ਹੈ ਵੀ ਉਹਨਾਂ ਦੇ ਜਿਹੜੇ ਲੇ ਆਫਸ ਆ, ਦੈਟ ਇਜ਼ ਫਲੱਡ, ਜਿਹੜੇ ਉਹਨਾਂ ਦੇ ਇੰਨੇ ਲੇ ਆਫ ਹੋਇਆ, ਦੈਟ ਇਜ਼ ਐਮਪਾਵਰਡ ਬਾय ਆਰਟੀਫਿਸ਼ੀਅਲ ਇੰਟੈਲੀਜੈਂਸ, ਹੈ ਨਾ। ਅੱਛਾ, ਠੀਕ ਆ। ਸੋ ਵੇਖੋ, ਆਪਾਂ ਪਹਿਲਾਂ ਵੀ ਗੱਲ ਕਰਦੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇੰਪੈਕਟ ਤਾਂ ਪੈਣਾ ਹੀ ਪੈਣਾ, ਪੈਣਾ ਹੈ। ਪਰ ਸਭ ਕੁਝ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੋੜ ਦੇਣਾ ਉਹ ਵੀ ਕੁਛ ਕਿਸੇ ਤਰ੍ਹਾਂ ਗੱਲ ਠੀਕ ਨਹੀਂ। ਆਪਾਂ ਥੋੜਾ ਜਿਹਾ ਇਹਦੇ ਵਿਸਤਾਰ ਵਿੱਚ ਚੱਲਦੇ ਆ। ਥੋੜੀ ਫੀਅਰ ਮੌਂਗਰਿੰਗ ਜ਼ਿਆਦਾ ਹੋ ਜਾਂਦੀ ਆ। ਫੀਅਰ ਮੌਂਗਰਿੰਗ ਵੀ ਇਹਦੇ ਕਲਿੱਕ ਬੇਟਸ ਵੀ ਬਣ ਜਾਂਦੇ ਨੇ ਨਿਊਜ਼ ਹੂੰ, ਚੈਨਲਸ ਹੂੰ, ਤੇ। ਹੂੰ, ਹੂੰ, ਹੂੰ। ਸੋ ਉਹਦੇ ਵਿੱਚ ਇਹ ਆ ਕਿ ਜਿਹੜੀ ਚੀਜ਼ ਚੱਲਦੀ ਆ, ਜਿਹਦੇ ਤੇ ਟ੍ਰੈਫਿਕ ਤੁਹਾਡੀ ਆਉਂਦੀ, ਭਾਵੇਂ ਸਹੀ ਆ ਭਾਵੇਂ ਨਹੀਂ ਹੈ, ਹਨਾ, ਜਾਂ ਕਈ ਲੋਕੀ ਜੈਨੂਇਨਲੀ ਅੰਡਰਸਟੈਂਡ ਨਹੀਂ ਕਰਦੇ ਕਨਸੈਪਟਸ ਨੂੰ, ਹੂੰ, 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 ਉਹ ਹੂੰ। ਵੀ ਇਸ ਤਰ੍ਹਾਂ ਲਿਖ ਦਿੰਦੇ ਹਨ। ਠੀਕ ਹੈ। ਕਿਉਂਕਿ ਆਨਲਾਈਨ ਹੈ ਨਾ ਪੋਰਟਲ ਉਦਾਂ ਦੇ, ਤੇ ਆਨਲਾਈਨ ਪੋਰਟਲ ਤਾਂ ਬਣਾਉਣੇ ਅੱਜ ਕੱਲ੍ਹ ਬਹੁਤ ਸੌਖੇ ਆ, ਹੈ ਨਾ, ਨਿਊਜ਼ ਸਹੀ ਗੱਲ ਆ। ਉਹਦੇ ਕਰਕੇ ਵੀ। ਚਲੋ ਆਪਾਂ ਇੱਕ ਇੱਕ ਕਰਕੇ ਨਾ ਕੰਪਨੀਜ਼ ਦੀ ਗੱਲ ਕਰਦੇ ਹਾਂ, ਹੈ ਨਾ। ਠੀਕ ਤਿੰਨ ਹੈ ਜੀ। ਕੰਪਨੀਜ਼ ਦਾ ਤੁਸੀਂ ਪ੍ਰਾਇਮਰੀ ਨਾਂ ਲਿਆ। ਆਪਾਂ ਸਭ ਤੋਂ ਪਹਿਲੇ ਟੈਸਲਾ ਦੀ ਗੱਲ ਕਰਦੇ, ਤੁਹਾਡੀ ਗੱਲ ਨੂੰ ਥੋੜਾ ਵਧਾਉਂਦੇ ਆ ਕਿ ਟੈਸਲਾ ਦੀ ਜਿਹੜੀ ਇਨੀਸ਼ੀਅਲ ਇਨਵੈਸਟਮੈਂਟ ਆ, ਉਹਨਾਂ ਬੜਾ ਸੋਚ ਸਮਝ ਕੇ ਅਮਰੀਕਾ ਦੇ ਵਿੱਚ ਇਹ ਆਪਣੀ ਜਿਹੜੀ ਲਾਈਨਸ ਆ, ਮੈਨੂਫੈਕਚਰਿੰਗ ਲਾਈਨਸ ਖੋਲੀਆਂ। ਹੁਣ ਸਾਨੂੰ ਹੂੰ, ਸਾਰਿਆਂ ਨੂੰ ਪਤਾ ਵੀ 2000 ਤੋਂ ਬਾਅਦ ਜਿਹੜੀ ਮੈਨੂਫੈਕਚਰਿੰਗ ਆ ਏਸ਼ੀਆ ਵਿੱਚ ਜਾਂ ਚਾਈਨਾ ਵਗੈਰਾ 'ਚ ਕਿਉਂ ਗਈ, ਕਿਉਂਕਿ ਅਮਰੀਕਾ ਵਿੱਚ ਜਿਹੜੀ ਆ ਕਾਸਟ ਆਫ ਮੈਨੂਫੈਕਚਰਿੰਗ, ਖਾਸ ਤੌਰ ਤੇ ਹਿਊਮਨ ਰਿਸੋਰਸਿਸ ਦੀ ਬਹੁਤ ਜ਼ਿਆਦਾ, ਹੂੰ, 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 ਹੂੰ। ਤੇ ਟੈਸਲਾ ਨੇ ਅਮਰੀਕਾ ਵਿੱਚ ਹੀ ਮੈਨੂਫੈਕਚਰਿੰਗ ਕਰਨੀ ਸੀ, ਹੈ ਨਾ। ਉਸੇ ਕਰਕੇ ਉਹਨੂੰ ਗ੍ਰਾਂਟਸ ਮਿਲੀਆਂ, ਜਾਂ ਮੇਕ ਇਨ ਅਮਰੀਕਾ ਨਾਫਟਾ ਦੇ ਅੰਡਰ ਜੋ ਵੀ ਆ। ਸੋ ਉਹਦੇ ਕਰਕੇ ਉਹਨੇ ਡੇ 1 ਤੇ ਉਹਨਾਂ ਦੀ ਸਟ੍ਰੈਟਜੀ ਰਹੀ ਕਿ ਜਿੰਨਾ ਆਪਾਂ ਕੰਮ ਨੂੰ ਵੱਧ ਤੋਂ ਵੱਧ ਆਟੋਮੇਟ ਕਰ ਦਾਂਗੇ, ਉਹਨੇ ਆਪਾਂ ਠੀਕ ਰਵਾਂਗੇ। ਸੋ ਉਹਨਾਂ ਦੀ ਓਕੇ। ਜਿਹੜੀ ਫ੍ਰੀਮੌਂਟ ਦੇ ਵਿੱਚ ਫੈਕਟਰੀ ਵੀ ਆ, ਮੈਂ ਤਾਂ ਗਿਆ ਨਹੀਂ ਰਿਸਟ੍ਰਿਕਟਡ ਐਕਸੈਸ ਕਰਕੇ, ਹੂੰ। ਤੇ ਪਰ ਜਿਹੜੀ ਆਈ ਥਿੰਕ ਟੈਕਸਸ ਵਿੱਚ ਸ਼ਾਇਦ ਸੈਨ ਐਂਟੋਨੀਓ ਜਾਂ ਆਸਟਿਨ ਦੇ ਆਸ-ਪਾਸ ਨਵਾਂ ਜਿਹੜੀ ਲਾਈਨ ਖੋਲੀ ਆ, ਜਾਂ ਹੋਰ ਵੀ ਅਮਰੀਕਾ ਵਿੱਚ ਖੋਲ ਰਹੇ, ਸਭ ਪ੍ਰੀਟੀ ਮਚ ਆਟੋਮੇਟਡ ਹੀ ਆ। ਹੂੰ। ਤੇ ਪਰ ਜਿਹੜਾ ਟੈਸਲਾ ਦਾ ਕਾਰਨ ਰਾਜਕਰਨ, ਆਪਾਂ ਜਦੋਂ ਬ੍ਰੇਕਡਾਊਨ ਕਰਦੇ ਪਏ, ਉਹਦਾ ਕਾਰਨ ਕੈਪੀਟਲ ਇਨਵੈਸਟਮੈਂਟ ਦੀ ਹੀ ਗੱਲ ਆ, ਕਿਉਂਕਿ ਉਹਨਾਂ ਦਾ ਰੈਵਨਿਊ ਬਹੁਤ ਘਟਿਆ। ਉਹਦੇ ਕਈ ਹਾਂ, ਕਾਰਨ, ਉਹਦੇ ਸ਼ੇਅਰ ਵੀ ਡਾਊਨ ਹੀ ਚੱਲ ਰਹੇ ਆ। ਹੂੰ, ਕਾਫੀ ਡਾਊਨ ਚੱਲ ਰਹੇ ਨੇ। ਸੋ ਹੂੰ, ਉਹਦੇ ਵੀ ਕਈ ਕਾਰਨ ਆ। ਇੱਕ ਕਾਰਨ ਤਾਂ ਉਹਦੇ ਕਿ ਸਟਿਫ ਕੰਪੀਟੀਸ਼ਨ ਹੁਣ ਚਾਈਨਾ ਤੋਂ ਮਿਲ ਰਿਹਾ, ਹੂੰ, ਹੈ ਨਾ। ਹੂੰ, ਸਾਊਥ ਹੂੰ। ਏਸ਼ੀਅਨ ਕੰਟਰੀਜ਼ ਜਿਹੜੀਆਂ ਹੈਗੀਆਂ, ਸਾਊਥ ਈਸਟ ਏਸ਼ੀਅਨ ਕੰਟਰੀਜ਼ ਹੋ ਗਈਆਂ, ਥਾਈਲੈਂਡ, ਵੀਅਤਨਾਮ, ਜਾਂ ਡਿਵੈਲਪਿੰਗ ਹੋਰ ਕੰਟਰੀ ਜਿਹੜੇ ਚੱਲ ਰਹੀਆਂ, ਉਹਨਾਂ ਦੇ ਵਿੱਚ ਚਾਈਨਾ ਨੇ ਫਲੱਡ ਕੀਤੇ ਹੋਏ ਆਪਣੀ ਕਾਰਸ। ਹਾਂ, ਬਹੁਤ ਜ਼ਿਆਦਾ। ਹੂੰ, ਸੋ ਉਹਦੇ ਵਿੱਚ ਮਿਸਾਲ ਦੇ ਤੌਰ ਤੇ ਥਾਈਲੈਂਡ BYD, ਹੈ ਨਾ, ਚਾਈਨੀਜ਼ ਕੰਪਨੀਆਂ ਕਾਫੀ ਜ਼ਿਆਦਾ ਪਪੂਲਰ ਆ, ਹੋਰ ਵੀ ਆ ਇਦਾਂ ਦੀਆਂ। ਹੂੰ, ਹੂੰ। ਤੇ ਇਸੇ ਹਿਸਾਬ ਦੇ ਨਾਲ ਜਿਹੜੀ ਟੈਸਲਾ ਵਾ, ਉਹਦੀ ਜਿਹੜੀ ਮੈਨੂਫੈਕਚਰਿੰਗ ਆ, ਉਹਦੀ ਕਾਸਟ ਉਹਨੂੰ ਕਦੇ ਵੀ ਕੰਪੀਟ ਨਹੀਂ ਕਰ ਸਕਦੀ। ਤੇ ਨਾਟ ਓਨਲੀ ਸਾਊਥ ਈਸਟ ਏਸ਼ੀਆ ਦੀ ਗੱਲ ਕਰਦੇ ਆਪਾਂ, ਅਮਰੀਕਾ, ਨਾਰਥ ਅਮਰੀਕਾ ਦੇ ਵਿੱਚ ਵੀ ਇੱਕ ਕਨਸੈਪਟ ਹੁੰਦਾ ਰਾਜਕਨ TEA ਦਾ, ਫੈਡਰਲ। ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਤੁਹਾਡੀ ਕਾਰ ਆ, ਜਾਂ ਹੂੰ। ਕੋਈ ਵੀ ਤੁਸੀਂ ਫੈਡਰਲੀ ਚ ਕਿਸੇ ਨਾਲ ਗੱਲ ਕਰਦੇ ਹੋ, ਜਾਂ ਫੈਡਰਲ ਕੰਟਰੈਕਟਸ ਦੀ ਤੁਸੀਂ ਗੱਲ ਕਰਦੇ ਹੋ, ਜਿਹੜੀ ਉਹ ਹਰਵਿੰਦਰ। ਇਹ ਬੇਸਿਕਲੀ ਇਹ ਹੁੰਦਾ ਕਿ ਜੇ ਤੁਸੀਂ ਫੈਡਰਲੀ ਕਿਸੇ ਨੂੰ ਫੈਡਰਲ ਏਜੰਸੀਜ਼ ਨੂੰ ਤੁਸੀਂ ਆਪਣਾ ਸਮਾਨ ਵੇਚਣਾ, ਉਹਦੀ ਫਾਈਨਲ ਅਸੈਂਬਲੀ ਐਂਡ ਟੈਸਟ ਜਿਹੜੀ ਨਾਰਥ ਅਮਰੀਕਾ ਦੇ ਅੰਦਰ ਹੋਣੀ ਚਾਹੀਦੀ, ਕੈਨੇਡਾ, ਠੀਕ ਹੈ। ਮੈਕਸੀਕੋ। ਸੋ ਇਹ ਰਿਕੁਆਇਰਮੈਂਟ ਆ ਉਹਨਾਂ ਦੀ। ਇਹਨਾਂ ਦੀ ਰਿਕੁਆਇਰਮੈਂਟ ਹੈ, ਤਾਂ ਚਲੋ ਕਾਫੀ ਸਟ੍ਰਿੰਜੈਂਟ ਹੋ ਗਿਆ, ਪਰ ਇਨ ਜਨਰਲ ਕੀ ਹੁੰਦਾ, ਕੁਝ ਜਿਹੜੇ ਟੈਕਸ ਇਨਸੈਂਟਿਵਸ ਹੈਗੇ, ਜੇ ਤੁਸੀਂ ਉਹਨੂੰ ਅਵੇਲ ਕਰਨਾ ਹੋਏ, ਤੇ ਉਹਦੇ ਵਿੱਚ ਵੀ ਨਾਰਥ ਅਮਰੀਕਾ ਦੇ ਵਿੱਚ ਤੁਹਾਡੀ ਸ਼ਰਤਾਂ ਨੇ ਅਸੈਂਬਲੀ ਐਂਡ ਉਹ। ਟੈਸਟ ਚਾਹੀਦੀ ਹੈ ਨਾ। ਹੂੰ, ਸੋ ਹੂੰ। ਟੈਸਲਾ ਨੂੰ ਕੁਆਲੀਫਾਈ ਕਰਦੀ ਹੈ, ਪਰ ਨਾਲ ਦੀ ਨਾਲ ਜਿਹੜੇ ਚਾਈਨੀਜ਼ ਕੰਪਨੀ ਮੇਕਰ ਆ, ਕਿਉਂਕਿ ਅਮਰੀਕਾ ਇੱਕ ਵੱਡੀ ਮਾਰਕੀਟ ਆ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਉਹ ਕੀ ਕਰ ਰਹੇ ਆ ਕਿ ਆਪਣਾ ਜਿਹੜਾ ਰॉ ਮਟੀਰੀਅਲ ਆ,
ਉਹਨੂੰ ਹੂੰ, ਮੈਕਸੀਕੋ ਦੇ ਵਿੱਚ ਸ਼ਿਪ ਕਰ ਰਹੇ ਤੇ ਮੈਕਸੀਕੋ ਵਿੱਚ ਅਸੈਂਬਲੀ ਐਂਡ ਫਾਈਨਲ ਟੈਸਟਿੰਗ ਪ੍ਰੋਡਕਸ਼ਨ ਜਿਹੜੀ ਉਹ ਰੱਖ ਰਹੇ ਆ ਤੇ ਉਹਦੇ ਨਾਲ ਅਮਰੀਕਨ ਮਾਰਕੀਟ ਨੂੰ ਫਲੱਡ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਠੀਕ ਹੈ। ਉਹ ਵੀ ਸਟਿਫ ਤੇ ਟਫ ਕੰਪੀਟੀਸ਼ਨ ਦੇ ਰਿਹਾ ਜਿਹਦੇ ਕਰਕੇ ਹੁਣ ਕੰਪਲਾਈਂਸ ਜਿਹੜੀ ਆ ਉਹਨੂੰ ਹੋਰ ਔਖਿਆਂ ਕਰ ਰਹੇ ਆ ਹਨਾ ਹੂੰ, 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 ਸੋ ਫੈਡਰਲੀ ਵੀ ਉਹਨੂੰ ਉਸ ਤਰੀਕੇ ਦੇ ਨਾਲ ਵੀ ਜਿਹੜੇ ਅਮਰੀਕਨ ਕਾਰ ਮੈਨੂਫੈਕਚਰਰਸ ਆ ਉਹਦੀ ਐਜ ਰਹੇ ਹਨਾ ਹੂੰ, ਸੋ ਇਹ ਤਾਂ ਹੋ ਗਈ ਅਮਰੀਕਾ ਦੀ ਗੱਲ ਪਰ ਜਦੋਂ ਏਸ਼ੀਆ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਟੈਸਲਾ ਲੋਕਲ ਕੰਪਨੀਆਂ ਦੇ ਨਾਲ ਈਵੀ ਵਿੱਚ ਕੰਪੀਟ ਨਹੀਂ ਕਰ ਸਕਦੀ ਠੀਕ ਆ ਸੋ ਉਹਨਾਂ ਉਹਦੇ ਕਰਕੇ ਹੀ ਅੱਜ ਖੈਰ ਅਜੇ ਨਹੀਂ ਕਰ ਸਕਦੀ ਇਨ ਫਿਊਚਰ ਕੀ ਹੋਏ ਉਹ ਤਾਂ ਚਲੋ ਫਿਊਚਰ ਨੂੰ ਪਤਾ ਪਰ ਸਾਨੂੰ ਇਹ ਪਤਾ ਵੀ ਟੈਸਲਾ ਦੇ ਜਿਹੜੇ ਮਾਰਜਨ ਆ ਬਹੁਤ ਜ਼ਿਆਦਾ ਕੰਪੈਰੀਟਿਵਲੀ ਉਹ ਉਹਨਾਂ ਦੇਖਿਆ ਕਿ ਆਪਾਂ ਅਮਰੀਕਨ ਕਾਰ ਮਾਰਕੀਟ ਦੇ ਵਿੱਚ ਵੀ ਉਹਨਾਂ ਆਪਣੀ ਕਾਰਾਂ ਦੀ ਜਿਹੜੀ ਕਾਸਟ ਆ ਬਹੁਤ ਘਟਾਈ ਸੋ ਉਹਨਾਂ ਨੂੰ ਆਪਣੇ ਤਰ੍ਹਾਂ ਦੇ ਚੈਲੰਜਸ ਹੋ ਰਹੇ ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਆਟੋਮੇਸ਼ਨ ਦਾ ਮੇਬੀ ਕੋਈ ਇੰਪੈਕਟ ਹੋਏ ਪਰ ਬਹੁਤ ਮਿਨੀਮਲ ਇੰਪੈਕਟ ਹੈਗਾ ਬਹੁਤ ਮਿਨੀਮਲ ਇੰਪੈਕਟ ਹੈ ਟੈਸਲਾ ਦੇ ਉੱਪਰ ਹੁਣ ਅਸੀਂ ਗੱਲਬਾਤ ਕਰਦੇ ਹਾਂ ਰਾਜਕਰਨ ਥੋੜੀ ਜਿਹੀ ਮੈਟਾ ਦੀ ਹੈ ਨਾ ਹੂੰ, ਹੂੰ, ਫੇਸਬੁੱਕ ਹੂੰ, ਤੇ ਇੰਸਟਾਗ੍ਰਾਮ WhatsApp ਦੀ ਪੇਰੈਂਟ ਕੰਪਨੀ ਆ ਸੋ ਜਿਹੜੀ ਉਹਨਾਂ ਦੀ ਸਟ੍ਰੈਟਜੀ ਆ ਸੋ ਉਹਨਾਂ ਦੀ ਸਟ੍ਰੈਟਜੀ ਜਿਹੜੀ ਹੈਗੀ ਉਹ ਦੇ ਹੈਵ ਡਬਲ ਡਾਊਨ ਔਨ ਜਿਹੜੇ AI ਦੇ ਰਿਲੇਟਡ ਉਹਨਾਂ ਆਪਣੇ ਟੈਸਕ ਰੱਖੇ ਹੋਏ ਆ ਠੀਕ ਆ ਮੈਟਾਵਰਸ ਪ੍ਰਾਇਮਰੀਲੀ ਉਹਦੇ ਚੋਂ $10 ਬਿਲੀਅਨ ਦੀ ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਕਿ ਉਹ ਇਨਵੈਸਟਮੈਂਟ ਜਿਹੜੀ ਉਹ ਕਰ ਰਹੇ ਆ ਸੋ ਐਨੂਅਲ ਪਰ ਈਅਰ ਸੋ ਉਹਨਾਂ ਨੇ ਡਬਲ ਡਾਊਨ ਉਹਦੇ ਤੇ ਰਾਜਕਰਨ ਕੀਤਾ ਹੋਇਆ ਸੋ ਉਹਦਾ ਕਾਰਨ ਇਹ ਆ ਕਿ ਜਿਹੜੀ ਉਹਨਾਂ ਦਾ ਵੀ ਆਫ ਕੋਰਸ ਰੈਵਨਿਊ ਫੇਸਬੁੱਕ ਤੋਂ ਘਟਿਆ ਹੈ ਨਾ ਇੰਸਟਾਗ੍ਰਾਮ ਤੋਂ ਠੀਕ ਆ ਥੋੜਾ ਵਧਿਆ ਸੋ ਉਹਨਾਂ ਨੂੰ ਇੱਕ ਆਪਣੇ ਤਰ੍ਹਾਂ ਦੇ ਮਾਰਕੀਟ ਚੈਲੰਜਸ ਆ ਰਹੇ ਆ ਖਾਸ ਤੌਰ ਤੇ ਐਡਵਰਟਾਈਜ਼ਮੈਂਟ ਰੈਵਨਿਊ ਦੇ ਵਿੱਚ ਜਦੋਂ ਸਾਨੂੰ ਇਹ ਪਤਾ ਵੀ ਜਦੋਂ ਰੈਵਨਿਊ ਵਗੈਰਾ ਸਾਰੀਆਂ ਕੰਪਨੀਆਂ ਦੇ ਘਟਦੇ ਆ ਜਿਹੜੇ ਉਹਨਾਂ ਦੇ ਰਿਪਲ ਇਫੈਕਟ ਹੁੰਦੇ ਆ ਸਭ ਤੋਂ ਪਹਿਲਾਂ ਮਾਰਕੀਟਿੰਗ ਲੋਕੀ ਆਪਣੀ ਹੈ ਨਾ ਘਟਾਉਂਦੇ ਆ ਸੋ ਇਹ ਕੰਪਨੀ ਤੇ ਹੈ ਹੀ ਮਾਰਕੀਟਿੰਗ ਬੇਸਡ ਆ ਸੋ ਉਹਦੇ ਕਰਕੇ ਵੀ ਉਹਨਾਂ ਦਾ ਇੰਪੈਕਟ ਜਿਹੜਾ ਉਹ ਪੈ ਰਿਹਾ ਤੀਸਰੀ ਗੱਲ ਜਿਹੜੀ ਗੂਗਲ ਦੇ ਉੱਤੇ ਆਪਾਂ ਆਉਂਦੇ ਆ ਹੈ ਨਾ ਅਲਫਾਬੈਟ ਉਹਨਾਂ ਦੀ ਪੇਰੈਂਟ ਕੰਪਨੀ ਆ ਉਹਦੇ ਬਾਰੇ ਗੱਲਬਾਤ ਕਰ ਰਹੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕਰਕੇ ਉਹਨਾਂ ਦੀ ਲੇ ਆਫ ਹੋਇਆ ਹੈ ਨਾ ਕਾਫੀ ਮੈਂ ਹਾਂ, ਤੇ ਨਿਊਜ਼ ਵੇਖੀ ਤੁਸੀਂ ਵੀ ਗੂਗਲ ਸਰਚ ਕਰ ਸਕਦੇ ਹੋ ਹੂੰ, 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 ਪਰ ਉਹਦਾ ਰਾਜਕਰਨ ਉਹਨਾਂ ਕਾਰਨ ਇਹ ਕਿ ਉਹ ਆਪਣੇ ਆਪ ਨੂੰ ਐਕਸਪੈਂਡ ਕਰਨਾ ਚਾਹੁੰਦੇ ਆ ਪੂਰੀ ਦੁਨੀਆ ਦੇ ਵਿੱਚ ਤੇ ਜਦੋਂ ਐਕਸਪੈਂਡ ਕਰਨੇ ਉਹ ਕਹਿੰਦੇ ਅਸੀਂ ਆਪਣੀ ਹਬਸ ਬਣਾਉਣੀਆਂ ਥਰੂ ਆਊਟ ਵਰਲਡ ਹੈ ਨਾ ਇੰਡੀਆ ਦੇ ਵਿੱਚ ਆਪਣਾ ਬੈਂਗਲੌਰ ਬਣਾਉਣੀ ਆ ਸ਼ਾਇਦ ਮੈਕਸੀਕੋ ਦੇ ਵਿੱਚ ਮੈਕਸੀਕੋ ਸਿਟੀ ਦੇ ਵਿੱਚ ਬਣਾਉਣੀ ਇਸੇ ਤਰ੍ਹਾਂ ਨੇ 5-6 ਹਬਸ ਜਿਹੜੀਆਂ ਉਹ ਅਨਾਉਂਸ ਕੀਤੀਆਂ ਉਹਨਾਂ ਦੁਨੀਆ ਭਰ ਦੇ ਵਿੱਚ ਹੂੰ, ਸੋ ਉਹ ਵੀ ਆਪਣੀ ਸਟ੍ਰੈਟਜੀ ਦੇ ਅਕੋਰਡਿੰਗਲੀ ਚੱਲ ਰਹੇ ਆ ਸੋ ਹੂੰ, ਕਹਿਣ ਦਾ ਮਤਲਬ ਇਹ ਹੈ ਵੀ ਵਾਕਈ ਇੱਕ ਮਾਰਕੀਟ ਟਾਈਟ ਸਿਚੁਏਸ਼ਨ ਦੇ ਵਿੱਚ ਆ ਤੁਸੀਂ ਜਦੋਂ ਕੋਵਿਡ ਦੇ ਦੌਰਾਨ ਗੱਲ ਕਰਦੇ ਸੀ ਤੇ ਉਸ ਜੇ ਕਹਿੰਦੇ ਕਿ EMPLOYEE ਰਿਟੈਂਸ਼ਨ ਦੇ ਲਈ ਕੰਪਨੀਆਂ ਕੋਲ ਬਹੁਤ ਜ਼ਿਆਦਾ ਉਹਨਾਂ ਨੂੰ ਬੈਨੀਫਿਟ ਸੀ ਵੀ EMPLOYEE ਕਿਉਂਕਿ ਪੈਸਾ ਹੈਗਾ ਸੀ ਸੋ ਉਹਦੇ ਵਾਸਤੇ ਜਿਹੜੇ EMPLOYEES ਆ ਉਹ ਉਹਨਾਂ ਦੀ ਐਜ ਉੱਪਰ ਸੀ ਵੀ ਕਿੱਦਾਂ ਦੀ ਉਹਨਾਂ ਜੌਬ ਲੈਣੀ ਕਿੱਦਾਂ ਦੀ ਲੋਕੇਸ਼ਨ ਲੈਣੀ ਤੇ ਪੈਕੇਜ ਕਿੱਦਾਂ ਦਾ ਲੈਣਾ ਕਈ ਲੋਕ ਇਸ ਤਰ੍ਹਾਂ ਜਿੱਦਾਂ ਕੋਵਿਡ ਦੇ ਦੌਰਾਨ 60 70% ਜਾਂ ਕਈਆਂ ਨੇ ਆਪਣੀ ਪੇ ਜਿਹੜੀ ਉਹ ਡਬਲ ਵੀ ਕੀਤੀ ਹਾਂ, ਮੌਕਾ ਲੱਗਾ ਉਹਨਾਂ ਨੇ ਕੀਤਾ ਹਾਂਜੀ ਉਹਨਾਂ ਹਾਂ ਨੇ ਕੰਮ। ਹੂੰ, ਹੂੰ, ਹਾਂਜੀ ਹਾਂ ਹੂੰ, ਹੂੰ, ਸਾਰੀ ਗੱਲ ਡਿਮਾਂਡ ਤੇ ਸਪਲਾਈ ਦੀ ਆ ਪਰ ਹੂੰ, ਹੁਣ ਇਸ ਟਾਈਮ ਦੇ ਉੱਤੇ ਰਾਜਕਰਨ ਨੇ ਕਿਹਾ ਕਿ ਇੱਕ ਨਾਰਮਲ ਜੌਬ ਟੈਕ ਵਰਲਡ ਦੇ ਵਿੱਚ ਆਈਟੀ ਦੇ ਵਿੱਚ ਤੁਸੀਂ ਦੇਖਿਆ ਜਾ ਤਾਂ ਜਿੱਥੇ 300-400 ਐਪਲੀਕੇਸ਼ਨਾਂ ਜਿਹੜੇ ਇੰਜੀਨੀਅਰ ਲੈਵਲ ਦੇ ਉੱਪਰ ਅਸੀਂ ਦੇਖ ਰਹੇ ਹਾਂ ਲਿੰਕਡਇਨ ਦੇ ਉੱਤੇ ਜਾ ਕੇ ਤੁਸੀਂ ਵੀ ਦੇਖ ਸਕਦੇ ਹੋ ਸੋ ਹੂੰ, ਟੈਕ ਮਾਰਕੀਟ ਜਿਹੜੀ ਆ ਉਹ ਵਾਕਈ ਟਫ ਫੇਜ਼ ਦੇ ਵਿੱਚੋਂ ਲੰਘ ਰਹੀ ਆ ਜਦੋਂ ਮਾਰਕੀਟ ਥੋੜੀ ਈਜ਼ ਹੋਊਗੀ ਇੰਟਰਸਟ ਰੇਟ ਥੋੜੇ ਘਟਣਗੇ ਇਹਦੇ ਵਿੱਚ ਥੋੜਾ ਸੁਧਾਰ ਆਉਣ ਦੀ ਉਮੀਦ ਆ ਹੂੰ। ਜੀ, ਜੀ, ਬਿਲਕੁਲ। ਸੋ ਦੇਖੋ ਮਾਰਕੀਟਸ ਜਿਹੜੀਆਂ ਉਹ ਡੈਫੀਨਿਟਲੀ ਚੇਂਜ ਜਿਹੜੀਆਂ ਹੁੰਦੀਆਂ ਰਹਿੰਦੀਆਂ, ਜੀ ਕੰਡੀਸ਼ਨਸ ਜਿਹੜੀਆਂ ਉਹ ਚੇਂਜ ਹੋ ਰਹੀਆਂ, ਇੱਥੇ ਵੀ ਜਿਹੜੀਆਂ ਉਹ ਹੋਈਆਂ ਆ। ਤੁਸੀਂ ਬਾਕੀ ਕਾਰ ਮੇਕਰਸ ਦੇ ਨਾਲ ਜਿਹੜੀ ਟੈਸਲਾ ਦਾ ਦੱਸਿਆ ਵੀ ਅਜੇ ਹਾਲ ਦੀ ਘੜੀ ਮਨੀ ਵਾਈਜ਼ ਉਹਨਾਂ ਦੇ ਲਈ ਕੰਪੀਟੀਸ਼ਨ ਕਰਨਾ ਜਿਹੜਾ ਔਖਾ ਹੈ, ਤੇ ਫਿਰ ਉਹ ਕੀ ਸਟ੍ਰੈਟਜੀ ਅਪਣਾ ਰਹੇ ਹੋਣਗੇ ਉਸ ਨੂੰ ਹਾਂਜੀ ਉਹ ਕਰਨ ਦੇ ਲਈ? ਸੋ ਰਾਜਕਰਨ ਆਪਾਂ ਨੇ ਇਹ ਦੇਖਿਆ ਕਿ ਜਦੋਂ ਈਵੀ ਮਾਰਕੀਟ ਵਿੱਚ ਆਉਂਦੇ ਆ ਨਾ ਮਾਰਕੀਟ ਦੇ ਵਿੱਚ ਅਸੀਂ ਐਂਟਰ ਹੁੰਦੇ ਆ ਸੋ ਕਈ ਕੰਟਰੀਜ਼ ਜਿਨ੍ਹਾਂ ਕੋਲ ਲਿਥੀਅਮ ਉਹਦੇ ਲਈ ਆਪਾਂ ਲਿਥੀਅਮ ਆਇਨ ਬੈਟਰੀ ਚਾਹੀਦੀ ਆ ਤੇ ਲਿਥੀਅਮ ਆਇਨ ਬੈਟਰੀ ਲਈ ਆਪਾਂ ਲਿਥੀਅਮ ਚਾਹੀਦਾ ਜਿਹੜਾ ਕਿ ਕੰਪੈਰੀਟਿਵਲੀ ਰੇਅਰ ਅਰਥ ਮੈਟਲ ਮੰਨਿਆ ਜਾਂਦਾ ਹੂੰ, 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 ਸੋ ਮੈਂ ਇੱਕ ਐਨਾਲਿਸਿਸ ਪੜ੍ਹਦਾ ਸੀ ਉਹਦੇ 'ਚ ਲਿਖਿਆ ਸੀ ਕਿ ਪਿਛਲੇ ਤਕਰੀਬਨ 7 ਸਾਲ ਦੇ ਵਿੱਚ ਜਿਹੜੀ ਲਿਥੀਅਮ ਦੀ ਪ੍ਰਾਈਸ ਉਹ 20x ਹੋਈ ਆ ਹੂੰ, ਚਲੋ, ਜੋ ਵੀ ਉਹਨਾਂ ਦੀ ਰਿਪੋਰਟ ਆ ਕਿੰਨੀ ਸੱਚੀ ਕਿੰਨੀ ਝੂਠੀ ਉਹ ਗੱਲ ਵੱਖਰੀ ਆ ਪਰ ਇਹ ਆ ਵੀ ਇਹਦਾ ਕਹਿਣ ਦਾ ਮਤਲਬ ਇਹ ਵੀ ਐਕਸਪੋਨੈਂਸ਼ੀਅਲ ਇਨਕਰੀਜ਼ ਇਨ ਪ੍ਰਾਈਸ ਹੋਇਆ ਹੂੰ, ਹੂੰ, ਸੋ ਚਾਈਨਾ ਕੋਲ ਇਹ ਮੰਨਿਆ ਜਾਂਦਾ ਕਿ ਲੀਥੀਅਮ ਦਾ ਕਾਫੀ ਭੰਡਾਰ ਆ ਸੋ ਹਾਂ, ਇੱਕ ਬਿਲਕੁਲ। ਕਾਰਨ ਵੀ ਹੋ ਸਕਦਾ ਕਿ ਉਹਨੂੰ ਕੰਪੀਟ ਨਾ ਕਰ ਪਾਉਣਾ ਅਸੈਂਬਲੀ ਤੇ ਜਿਹੜੀ ਅਸੈਂਬਲੀ ਟੈਸਟ ਤੇ ਲੇਬਰ ਕਾਸਟ ਨੂੰ ਇੱਕ ਸਾਈਡ ਦੇ ਉੱਤੇ ਰੱਖਿਆ ਜਾਏ ਸੋ ਉਹਦੇ ਵਿੱਚ ਰਾਜਕਰਨ ਫਿਰ ਬਾਕੀ ਜਿਹੜੀ ਕੰਪਨੀਜ਼ ਆ ਤੇ ਹੁਣ ਜਦੋਂ ਈਵੀ ਮਾਰਕੀਟ ਥੋੜੀ ਸਲੋ ਹੋਈ ਆ ਅਮਰੀਕਾ ਦੇ ਵਿੱਚ ਵੀ
ਤੇ ਕਾਫੀ ਜਿਹੜੀ ਕੰਪਨੀਆਂ ਉਹਨਾਂ ਨੇ ਆਪਣੇ ਈਵੀ ਪਲਾਂਟਸ ਜਿਹੜੇ ਆ ਉਹ ਬੰਦ ਕਰ ਦਿੱਤੇ ਆ। ਪਹਿਲਾਂ ਤਾਂ ਸਾਰੀ ਕੰਪਨੀਆਂ ਕਹਿ ਰਹੀ ਸੀ ਈਵੀ ਦੇ ਵੱਲ ਜਾਣਾ, ਪਰ ਆਫ ਕੋਰਸ ਗਰੋਥ ਅਜੇ ਵੀ ਜਿੱਦਾਂ ਮੈਂ ਪਹਿਲਾਂ ਕਿਹਾ, ਪਰ ਇਹ ਨਹੀਂ ਵੀ ਉਨੀ ਐਕਸਪੋਨੈਂਸ਼ੀਅਲ ਨਹੀਂ ਹੈ ਜਿੰਨੀ ਐਕਸਪੈਕਟ ਕੀਤੀ ਜਾ ਰਹੀ ਸੀ। ਉਹਦੇ ਵਿੱਚ ਹੁਣ ਜਿਹੜਾ ਫਿਊਲ ਜਿਹਨੂੰ ਇੱਕ ਟਾਈਮ ਦੇ ਉੱਤੇ ਈਲਨ ਮਸਕ ਕਹਿ ਰਹੇ ਸੀ ਕਿ ਸਟੂਪਿਡ ਆਈਡੀਆ ਐਵਰ ਆ ਹਾਈਡਰੋਜਨ ਫਿਊਲ, ਸੋ ਉਹਦੇ ਵਾਸਤੇ ਟੈਸਲਾ ਨੇ ਜਿਹੜਾ ਆਪਣਾ ਧਿਆਨ ਉਸ ਪਾਸੇ ਨੂੰ ਕੀਤਾ। ਈਵਨ ਐਜ਼ ਅ ਮੈਟਰ ਆਫ ਫੈਕਟ ਮੈਂ ਪੜ੍ਹ ਰਿਹਾ ਸੀ ਕਿ 2024 ਦੇ ਵਿੱਚ ਜਿਹੜਾ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ ਹੁੰਦਾ ਲਾਸ ਵੇਗਸ ਦੇ ਵਿੱਚ, ਉਹਦੇ ਵਿੱਚ ਟੈਸਲਾ ਨੇ ਨਿਊ ਫਿਊਲ ਸੈਲ ਹਾਈਡਰੋਜਨ ਕ੍ਰਾਸਓਵਰ ਜਿਹੜੀ ਅਨਾਉਂਸ ਕੀਤੀ ਆ। ਓ ਵਾਓ, ਇੰਟਰਸਟਿੰਗ। ਤੇ ਉਹਦੇ ਵਿੱਚ ਇਹ ਆ ਕਿ ਹੈ ਤਾਂ ਵੇਖੋ ਜ਼ੀਰੋ ਮਿਸ਼ਨ ਟਾਰਗੇਟ ਦੇ ਵਿੱਚ ਹਾਈਡਰੋਜਨ ਇੱਕ ਮੇਜਰ ਰੋਲ ਅਦਾ ਕਰਦਾ। ਆਪਾਂ ਪਹਿਲੀ ਵਾਰ ਤੇ ਇਹਦੇ ਬਾਰੇ ਵੀ ਇੱਕ ਡੈਡੀਕੇਟਡ ਸ਼ੋਅ ਕੀਤਾ ਵੀ ਕਿੱਦਾਂ ਕੰਮ ਚੱਲਦਾ, ਕਿੱਦਾਂ ਕਿਵੇਂ ਆ। ਬਿਲਕੁਲ। ਹਾਂਜੀ। ਸੋ ਉਹਦੇ ਅਜੇ ਵੀ ਹਾਈਡਰੋਜਨ ਇਜ਼ ਅ ਲੌਂਗ ਵੇ ਟੂ ਗੋ, ਹੈ ਨਾ, ਪਰ ਕਹਿਣ ਦਾ ਮਤਲਬ ਇਹ ਆ ਕਿ ਜਿਵੇਂ ਇਹ ਤੋਂ ਲੈਦਾ ਇੱਕ ਆਪਸ਼ਨ ਹੈ ਪਰ ਹਾਂਜੀ, ਕਿਉਂਕਿ ਆਪਾਂ ਦੇਖਿਆ ਕਿ ਟੋਯੋਟਾ ਮਿਰਾਏ ਕਾਫੀ ਪਪੂਲਰ ਹੈ ਨਾ, ਖਾਸ ਤੌਰ ਤੇ ਬੇ ਏਰੀਆ ਲਾਸ ਐਂਜਲਸ ਵਿੱਚ ਹੈਗੀਆਂ ਇੰਨੀਆਂ ਕਾਰਾਂ ਜਿਹੜੀ ਹਾਈਡਰੋਜਨ ਬੇਸ ਚੱਲ ਰਹੀਆਂ। ਤੇ ਉਤੋਂ ਲੈਦਾ ਜਿਹੜਾ ਹੋਂਡਾ ਨੇ ਵੀ ਹਾਈਡਰੋਜਨ ਬੇਸ ਇੰਜਨ ਜਿਹੜਾ ਕੱਢਿਆ, ਤੇ ਯੂਰਪ ਨੇ ਤਾਂ ਹੁਣ ਈਵਨ ਕਈ ਟ੍ਰੇਨਸ ਜਿਹੜੀਆਂ ਹਾਈਡਰੋਜਨ ਬੇਸ ਚਲਾਈਆਂ। ਸੋ ਟੈਕਨੀਕਲੀ ਜੇ ਮੋਟੇ ਤੌਰ ਦੇ ਉੱਤੇ ਜਿਹਨੂੰ ਕਹਿੰਦੇ ਨਾ ਪੇਂਡੂ ਪੱਧਰੀ ਪੰਜਾਬੀ ਦੇ ਵਿੱਚ ਆਪਾਂ ਗੱਲ ਕਰਨੀ ਹੋਏ ਤੇ ਪਾਣੀ ਨੂੰ ਐਜ਼ ਅ ਫਿਊਲ ਵਰਤਣ ਦੀ ਜਿਹੜਾ ਪਲਾਨ ਹੈ ਉਹ ਹਾਈਡਰੋਜਨ ਉਹਨੂੰ ਪੂਰਾ ਕਰਦਾ। ਸੋ ਇੱਕ ਹਿਸਾਬ ਨਾਲ ਜ਼ੀਰੋ ਮਿਸ਼ਨ ਟਾਰਗੇਟਸ ਜੇ ਗ੍ਰੀਨ ਹਾਈਡਰੋਜਨ ਹੋਏ ਤੇ ਉਹਦੇ ਨਾਲ ਆਪਾਂ ਜ਼ੀਰੋ ਮਿਸ਼ਨ ਟਾਰਗੇਟ ਜਿਹੜੇ ਉਹਨੂੰ ਅਚੀਵ ਕਰ ਸਕਦੇ ਹਾਂ। ਸੋ ਇਹ ਸਟਿਲ ਇਨਸੈਂਟਿਵ ਦੇ ਅੰਡਰ ਆਉਂਦੀਆਂ ਜਿਹੜੇ ਮਾਰਕੀਟਸ ਦੇ ਵਿੱਚ ਗਵਰਨਮੈਂਟ ਦੇ ਇਨਸੈਂਟਿਵ ਆਉਂਦੇ ਆ। ਸਾਨੂੰ ਪਤਾ ਕਿ ਮੈਜੋਰਿਟੀ ਡਿਵੈਲਪਡ ਕੰਟਰੀਜ਼ ਤੇ ਡਿਵੈਲਪਿੰਗ ਨੇਸ਼ਨਸ ਨੇ ਜ਼ੀਰੋ ਮਿਸ਼ਨ ਟਾਰਗੇਟਸ ਨੂੰ ਪੈਰਿਸ ਐਗਰੀਮੈਂਟ ਦੇ ਵਿੱਚ ਸਾਈਨ ਕੀਤਾ ਹੋਇਆ। ਸੋ ਇਹਨਾਂ ਦੇ ਲਈ ਇੱਕ ਕਾਫੀ ਵਧੀਆ ਮੌਕਾ ਕਿ ਬੀਇੰਗ ਔਨ ਰਾਈਟ ਟਰੈਕ ਜੇ ਹਾਈਡਰੋਜਨ ਦੀ ਅਡੋਪਸ਼ਨ ਕਰਦੇ ਆ। ਤੇ ਗਵਰਨਮੈਂਟ ਦੇ ਵੀ ਆਪਾਂ ਗੱਲ ਕਰਦੇ ਹਾਂ ਕਿ ਫੈਡਰਲ ਗਵਰਨਮੈਂਟ ਨਹੀਂ, ਆਪਾਂ ਦੇਖਿਆ ਫੈਡਰਲ ਸਰਕਾਰ ਨੇ ਜਿਹੜੀਆਂ ਹਾਈਡਰੋਜਨ ਫਿਊਲਿੰਗ ਸਟੇਸ਼ਨ ਦੇ ਲਈ ਬਹੁਤ ਜ਼ਿਆਦਾ ਮਨੀ ਜਿਹੜੀ ਉਹ ਸਪੈਂਡ ਕਰ ਰਹੇ ਆ। ਹਾਂਜੀ, ਤਕਰੀਬਨ $10 ਬਿਲੀਅਨ ਦੀ ਇਨਵੈਸਟਮੈਂਟ ਹੈ ਗ੍ਰੀਨ ਹਾਈਡਰੋਜਨ ਪ੍ਰੋਡਕਸ਼ਨ ਦੇ ਵਾਸਤੇ। ਸੋ ਜਿੱਦਾਂ ਕਿਉਂਕਿ ਬਿਜਲੀ ਦਾ ਹੈ ਨਾ ਵੀ ਇਨਫਰਾਸਟਰਕਚਰ ਬਹੁਤ ਜ਼ਿਆਦਾ ਚਾਹੀਦਾ, ਓਬਵੀਅਸਲੀ ਹਾਈਡਰੋਜਨ ਲਈ ਵੀ ਚਾਹੀਦਾ। ਹਾਂਜੀ, ਹਾਲ ਦੀ ਘੜੀ ਆਪਾਂ ਉਸ ਪੁਆਇੰਟ ਤੇ ਆ ਜਿੱਥੇ ਹਾਈਡਰੋਜਨ ਦਾ ਜਿਹੜਾ ਫਿਊਲ ਬਣਾਉਣਾ ਉਹਦੀ ਪ੍ਰੋਡਕਸ਼ਨ ਦੀ ਜਿਹੜੀ ਪ੍ਰਾਈਸ ਆ ਉਹ ਥੋੜੀ ਜ਼ਿਆਦਾ ਆ, ਬਹੁਤ ਜ਼ਿਆਦਾ। ਹਾਂਜੀ, ਤੇ ਜਦੋਂ ਉਹ ਘਟਣ ਲੱਗ ਗਈ ਵੀ ਗੈਟ ਟੂ ਏ ਪੁਆਇੰਟ ਜਿੱਥੇ ਸਪਲਾਈ ਡਿਮਾਂਡ ਉਤਨੀ ਜਿਹੜੀ ਉਹ ਉਸ ਚੀਜ਼ ਦੀ ਹੋਣ ਲੱਗ ਗਈ ਜਿੱਦਾਂ ਆਪਾਂ ਹੁਣ ਤੇਲ ਨੂੰ ਲੈ ਕੇ ਕਰਦੇ ਆ, ਹਾਂਜੀ, ਦੈਨ ਇਟ ਵਿਲ ਬੀ ਪ੍ਰੀਟੀ ਈਜ਼ੀ ਜਿਹੜੀ ਉਸ ਚੀਜ਼ ਦੇ ਉੱਤੇ। ਤੇ ਪਰ ਦੇਖੋ ਹੁਣ ਬਿਲੀਅਨਸ ਆਫ ਡਾਲਰ ਇਸ ਦੇ ਵਿੱਚ ਇਨਵੈਸਟ ਹੋ ਰਹੇ ਆ ਇਲੈਕਟ੍ਰਿਕ ਦੇ ਪਿੱਛੇ ਪੈ ਕੇ ਦੇਖਿਆ, ਪਰ ਉਹਨਾਂ ਨੇ ਦੇ ਨੋ ਤਾਂ ਹੀ ਇਹਨਾਂ ਨੂੰ ਹੁਣ ਦੂਜੇ ਪਾਸੇ ਜਾਣਾ ਪੈ ਰਿਹਾ। ਹਰਵਿੰਦਰ ਜੀ, ਰਿਐਲਿਟੀ ਚੈੱਕ ਤਾਂ ਇਹੀ ਆ ਵੀ ਇਲੈਕਟ੍ਰਿਸਿਟੀ ਦੇ ਨਾਲ ਸਾਰੀਆਂ ਜਿਹੜੀਆਂ ਜ਼ਰੂਰਤਾਂ ਆ ਜਾਂ ਸਾਰੀਆਂ ਸ਼ਰਤਾਂ ਆ ਉਹ ਪੂਰੀਆਂ ਨਹੀਂ ਹੋ ਰਹੀਆਂ। ਉਹਦੀ ਪ੍ਰੋਡਕਸ਼ਨ ਦਾ ਰੌਲਾ ਉਹਦਾ ਵੀ ਬਹੁਤ ਆ, ਤੇ ਫਿਰ ਉਹਨੂੰ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਪਹੁੰਚਾਉਣਾ ਉਹ ਵੀ ਇੱਕ ਵੱਡਾ ਜਿਹੜਾ ਉਹ ਜ਼ੋਰਦਾਰ ਕੰਮ ਜਿਹੜਾ ਉਹ ਹੈਗਾ ਆ। ਸੋ ਹਾਈਡਰੋਜਨ, ਹਾਈਬ੍ਰਿਡਸ, ਇਹ ਸਾਰੀਆਂ ਚੀਜ਼ਾਂ ਜੇ ਹਾਲ ਦੀ ਘੜੀ ਆਪਾਂ ਉਹਦੇ ਵਿੱਚੋਂ ਜਿਹੜਾ ਲੰਘ ਰਹੇ ਆਪਾਂ ਦੇਖ ਰਹੇ ਹਾਂ ਉਹ ਚੱਲਦਾ ਹੀ ਰਹਿਣਾ ਹੈ ਨਾਲ। ਵੇਖੋ ਹਾਈਡਰੋਜਨ ਦੀ ਆਪਾਂ ਗੱਲ ਕਰਨ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਮੈਂ ਥੋੜਾ ਵਧਾਉਣਾ ਵੀ ਦੇਖੋ ਇਲੈਕਟ੍ਰਿਕ ਗੱਡੀਆਂ ਦੀ ਇੱਕ ਆਪਣੀ ਜਗ੍ਹਾ ਵਾ, ਐਪਲੀਕੇਸ਼ਨ ਉਹਨਾਂ ਦੀ ਆਪਣੀ ਹੈ ਨਾ, ਕਿ ਲੋ ਪਾਵਰ ਹੋ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਸੋਲਰ ਪੈਨਲਸ ਲੱਗ ਰਹੇ ਘਰਾਂ ਦੇ ਵਿੱਚ, ਕੈਲੀਫੋਰਨੀਆ ਨੇ ਪਿੱਛੇ ਜ਼ਰੂਰ ਕੱਢਿਆ ਸੀ ਜਿਹੜਾ 2020 ਤੋਂ ਬਾਅਦ ਹਰ ਘਰ ਤੇ ਲੱਗਣਾ। ਉਹਨਾਂ ਆਈ ਥਿੰਕ ਥੋੜੇ ਟਾਈਮ ਲਈ ਉਹਨਾਂ ਵਾਪਸ ਲਿਆ ਰੂਲ, ਤੇ ਹੈ ਨਾ ਵੀ ਜਿਹੜੇ ਵੀ ਘਰ ਨਵੇਂ ਬਣਦੇ ਤੇ ਸੋ ਉਹ ਜਿਹੜਾ ਉਹਨੇ ਆਪਣਾ ਉਹ ਜਿਹੜਾ ਰੋਲ ਪਲੇ ਕਰੀ ਜਾਣਾ ਉਹ ਤਾਂ ਨਾ ਕਰੀ ਜਾਣਾ। ਸਮੱਸਿਆ ਰਾਜਗਨ ਇੱਥੇ ਇਹ ਹੁੰਦੀ ਕਿ ਜਦੋਂ ਹਾਈ ਪਾਵਰ ਐਪਲੀਕੇਸ਼ਨਸ ਹੁੰਦੀਆਂ ਤੇ ਜਾਂ ਤੁਸੀਂ ਗੱਲ ਕਰਦੇ ਹੋ ਇੰਡਸਟਰੀ ਦੀ, ਜਦੋਂ ਅਸੀਂ ਗੱਲ ਕਰਦੇ ਮੋਰ ਡਿਮਾਂਡ ਜਦੋਂ ਜ਼ਿਆਦਾ ਜ਼ਰੂਰਤ ਆ, ਮਿਸਾਲ ਦੇ ਤੌਰ ਤੇ ਸਟੀਲ ਪ੍ਰੋਡਕਸ਼ਨ ਦੇ ਲੈ ਲਓ, ਦੁਨੀਆ ਦੀ 8% ਜਿਹੜੀ ਕਾਰਬਨ ਐਮਿਸ਼ਨ ਉਹ ਸਟੀਲ ਇੰਡਸਟਰੀ ਤੋਂ ਕੱਲੀ ਤੋਂ ਆਉਂਦੀ ਹੈ ਨਾ। ਸੋ ਉਸ ਲੈਵਲ ਦੇ ਉੱਤੇ ਜਿੰਨੀ ਹੀਟਿੰਗ ਚਾਹੀਦੀ ਹੁੰਦੀ ਆ ਲੋਹੇ ਨੂੰ ਘਾਲਣ ਦੇ ਵਾਸਤੇ ਜਿਹਨੂੰ ਕਹਿੰਦੇ ਹੈ ਨਾ, ਤੇ ਉਹ ਕਿੱਥੋਂ ਆਏ ਜੇ ਕੋਲਾ ਨਾ ਹੋਏ। ਸੋ ਨੰਬਰ 1 ਤੇ ਜਦੋਂ ਅਸੀਂ ਕਾਰਾਂ ਦੀ ਗੱਲ ਕਾਰਾਂ ਤੋਂ ਬਾਹਰ ਚੱਲ ਜਾਂਦੇ, ਹੈਵੀ ਡਿਊਟੀ ਟਰੱਕਸ ਦੀ ਗੱਲ ਕਰ ਲੈਂਦੇ ਆ ਜਾਂ ਆਟੋਮੋਟਿਵ ਦੀ, ਮੈਂ ਹੁਣ ਟ੍ਰੇਨ ਦੀ ਐਗਜ਼ਾਮਪਲ ਲਈ ਹੈ, ਜਾਂ ਇਵੈਂਚੁਅਲੀ ਅਸੀਂ 에ਅਰਪਲੇਨ ਦੇ ਫਿਊਲ ਦੀ ਵੀ ਗੱਲ ਕਰਦੇ ਹਾਂ, ਉੱਥੇ SAF ਦਾ ਕਨਸੈਪਟ ਆਉਂਦਾ ਨਾ, ਸਸਟੇਨੇਬਲ ਐਵੀਏਸ਼ਨ ਫਿਊਲ ਦਾ। ਸੋ ਉੱਥੇ ਹਾਈਡਰੋਜਨ ਰਾਜਕਨ ਜਾਂ ਮੀਥੇਨ ਬੇਸ ਜਿਹੜੇ ਪ੍ਰੋਡਕਟਸ ਆ ਉਹਨਾਂ ਨੇ ਆਪਣਾ ਇੱਕ ਰੋਲ ਅਦਾ ਕਰਨਾ, ਕਿਉਂਕਿ ਜਿਹੜੀ ਹਾਈਡਰੋਜਨ ਆ
ਜਿੱਥੇ 1 ਗੈਲਨ ਫਿਊਲ ਦੀ ਐਫੀਸ਼ੀਐਂਸੀ ਹੁੰਦੀ ਆ ਗੈਸੋਲੀਨ ਦੀ, ਉੱਥੇ 2.8 ਟਾਈਮਸ ਹੁੰਦੀ ਆ ਹਾਈਡਰੋਜਨ, ਠੀਕ ਆ। ਸੋ ਕਹਿਣ ਦਾ ਮਤਲਬ ਹਾਈ ਪਾਵਰ ਐਪਲੀਕੇਸ਼ਨ ਤੇ ਲੌਂਗ ਹਾਲ ਜਿਹੜੇ ਆ ਲੋਕੋਮੋਟਿਵਸ ਜਿਹੜੇ ਹੈਗੇ ਆ, ਉਹਦੇ ਵਿੱਚ ਜਿਹੜਾ ਹਾਈਡਰੋਜਨ ਦਾ ਆਪਣਾ ਰੋਲ ਪਲੇ ਕਰਨਾ। ਸੋ ਲੋ ਐਂਡ ਐਪਲੀਕੇਸ਼ਨ ਵਿੱਚ ਆਫ ਕੋਰਸ ਇਲੈਕਟ੍ਰਿਕ ਆ ਜਾਏਗੀ ਹੈ ਨਾ ਇਵੈਂਚੁਅਲੀ, ਜਿੱਦਾਂ ਸੋਲਰ ਪੈਨਲ ਦੀ ਆਪਾਂ ਗੱਲ ਕਰ ਰਹੇ ਉਹ ਵੀ ਡਿਵਾਈਡ ਹੋ ਜਾਊਗਾ ਕੰਮ ਡਿਵਾਈਡ ਹੋ ਜਾਊਗਾ ਵੀ ਕਮਿਊਟ ਕਰਨ ਦੇ ਲਈ ਆਹ ਵਾਲੀਆਂ, ਲੌਂਗ ਹਾਂਜੀ ਰੇਂਜ ਦੇ ਲਈ ਉਹ ਵਾਲੀਆਂ, ਕਿਉਂਕਿ ਇਸ ਟਾਈਮ ਇਲੈਕਟ੍ਰਿਕ ਦਾ ਜਿਹੜਾ ਪੁਸ਼ ਆ ਕਿਤੇ ਨਾ ਕਿਤੇ ਇਸ ਗੱਲੋਂ ਵੀ ਫਸਿਆ ਪਿਆ ਲੌਂਗ ਰੇਂਜ ਨੂੰ ਲੈ ਕੇ ਨਾਲ ਦੇ ਨਾਲ, ਕਿਉਂਕਿ ਬੈਟਰੀ ਬਹੁਤ ਚਾਹੀਦੀ ਆ, ਤੇ ਦੂਸਰੀ ਬੈਟਰੀ ਚੀਜ਼ ਹੈ ਬਹੁਤ ਕਿ ਚਾਹੀਦੀ ਆ। ਇਵੈਂਚੁਅਲ ਲੋਕੀ ਵੀ ਸੋਚਣ ਲੱਗ ਪਏ ਨਾ ਵੀ ਦੇਖੋ ਆਪਾਂ ਕਹਿੰਦੇ ਆ ਵੀ ਜ਼ੀਰੋ ਐਮਿਸ਼ਨ ਆ, ਠੀਕ ਆ, ਅਮਰੀਕਾ ਵਿੱਚ ਚੱਲਦੀ ਆ ਜ਼ੀਰੋ ਐਮਿਸ਼ਨ, ਠੀਕ ਆ ਤੁਹਾਡੀ ਗੱਲ, ਪਰ ਜਿੱਥੇ ਲੀਥੀਅਮ ਆਇਨ ਨੂੰ ਐਕਸਟ੍ਰੈਕਟ ਕੀਤਾ ਜਾ ਰਿਹਾ ਉਹ ਤਾਂ এনवायरमेंट ਲਈ ਇੰਨਾ ਫ੍ਰੈਂਡਲੀ ਨਹੀਂ ਨਾ ਹੈਗਾ। ਨਾਲੇ ਜਿਹੜੀ ਬਿਜਲੀ ਜਿਹੜੀ ਪ੍ਰੋਡਿਊਸ ਕਰਕੇ ਜਿਹਦੇ ਨਾਲ ਹੀ ਚਾਰਜ ਹੋ ਰਹੀਆਂ, ਉਹ ਵੀ ਤਾਂ ਜ਼ੀਰੋ ਐਮਿਸ਼ਨ ਨਹੀਂ ਆ। ਹਾਂਜੀ, ਉਹ ਵੀ ਜ਼ੀਰੋ ਐਮਿਸ਼ਨ ਨਹੀਂ। ਸੋ ਨੈਟ ਤੇ ਜਿਹੜਾ ਉਹ ਸ਼ਾਇਦ ਉਹ ਉਹਨਾਂ ਦੇ ਲਈ ਨਹੀਂ ਆ, ਪਰ ਹਾਈਡਰੋਜਨ ਦੀ ਵੀ ਸੇਮ ਸਮੱਸਿਆ ਰਾਜ ਕਰਨੀ, ਕਿਉਂਕਿ ਇਸ ਹਾਂਜੀ ਟਾਈਮ ਬਿਲਕੁਲ ਹਾਈਡਰੋਜਨ ਦੀ ਜਿਹੜੀ ਪ੍ਰੋਸੈਸ ਤੇ ਰਾਹੀਂ ਹੁੰਦਾ ਵਾ ਨਾ, ਰੀਫਾਰਮੇਸ਼ਨ ਦੇ ਰਾਹੀਂ, ਉਹ ਵੀ ਕੋਲੇ ਤੋਂ ਹੁੰਦੀ ਆ। ਪਰ ਜਦੋਂ ਬੇਸਿਕਲੀ ਜਿਹੜੇ ਪੋਲੀਟੀਸ਼ੀਅਨ ਲੀਡਰ ਤੇ ਜਿਹੜੇ ਲੋਕ ਆ ਸਾਰਿਆਂ ਨੂੰ ਨਾ ਦੇ ਨੀਡ ਟੂ ਹੈਵ ਐਨ ਓਪਨ ਮਾਈਂਡ, ਓਪਨ ਐਂਡ ਡਿਸਕਸ਼ਨਸ ਜਿਹੜੀਆਂ ਇਸ ਦੇ ਵਿੱਚ ਉਹ ਚਾਹੀਦੀਆਂ, ਕਿੱਥੇ ਕਿਹੜੀ ਚੀਜ਼ ਜ਼ਿਆਦਾ ਕਾਰਗਰ ਆ, ਵੀ ਜੋ ਇਸ ਟਾਈਮ ਸਥਿਤੀ ਹੈ ਉਹ ਤੋਂ ਘਟਾਇਆ ਕਿੱਦਾਂ ਜਾ ਸਕਦਾ ਹੈ ਨਾ, ਜਿਹੜੀ ਕਾਰਬਨ ਵਾਲੀ ਜਿਹੜੀ ਗੱਲ ਆ, ਜੇ ਤੁਸੀਂ ਕਹੋ ਵੀ ਸਭ ਕੁਛ ਹੀ ਜ਼ੀਰੋ ਕਰ ਦੇਣਾ, ਉਹ ਤਾਂ ਇਦਾਂ ਤਾਂ ਹੁੰਦਾ ਨਹੀਂ, ਉਹ ਫਿਰ ਉਹ ਗਲਤ ਪਾਸੇ ਐਵੇਂ ਕਹਿ ਲਓ ਵੀ ਤਿੜ ਚ ਆ ਕੇ ਇੱਕ ਪਾਸੇ ਤੁਸੀਂ ਦੈਟਸ ਨਾਟ ਦ ਹਿਲ ਯੂ ਵਾਂਟ ਟੂ ਡਾਈ ਔਨ, ਜਿੱਦਾਂ ਕਹਿ ਦਿੱਤਾ ਜਾਂਦਾ ਹੈ ਨਾ। ਉਹ ਇੱਕ ਪਾਸੇ, ਪਰ ਦੂਸਰੀ ਚੀਜ਼ ਹੈ ਨਾ, ਹੁਣ ਜਿੱਦਾਂ ਅਮਰੀਕਾ ਦੇ ਪੋਲੀਟੀਸ਼ੀਅਨ ਹਨਾ, ਸਾਰੇ ਬਾਈ ਦਾ ਐਂਡ ਆਫ ਦ ਡੇ ਸਾਰੇ ਆਪਣੇ ਬਾਰੇ ਸੋਚਦੇ ਹਨਾ। ਲੀਥੀਅਮ ਆਇਨ ਸਾਊਥ ਅਮਰੀਕਾ ਚ ਕਿਤੇ ਅਫਰੀਕਾ ਚ ਐਕਸਟ੍ਰੈਕਟ ਹੋ ਰਿਹਾ ਵਾ, ਉੱਥੋਂ ਦਾ এনवायरमेंट ਨੂੰ ਪੋਲਿਊਟ ਕਰਦਾ, ਸੋਵੀਅਤ ਸ਼ਾਰਟ ਸਾਈਟਡ ਲੋਕ ਹੁੰਦੇ ਆ, ਇਹ ਆਊਟ ਆਫ ਸਾਈਟ ਆਊਟ ਆਫ ਮਾਈਂਡ ਵਾਲੀ ਵੀ ਗੱਲ ਆ ਨਾ, ਵੀ ਅਮਰੀਕਾ ਵਿੱਚ ਨਹੀਂ ਨਾ ਪੋਲਿਊਸ਼ਨ ਹੋ ਰਿਹਾ, ਆਪਾਂ ਨੂੰ ਨਹੀਂ ਦਿਸਦਾ, ਸੋ ਇਟਸ ਫਾਈਨ। ਸੋਵੀਅਤ, ਸੋ ਉਦਾਂ ਚੱਲਦੀ। ਸੋ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਰਿਸਪੌਂਸਿਬਿਲਿਟੀ ਲੈਣ ਪੋਲੀਟੀਸ਼ੀਅਨ ਜਾਂ ਇਦਾਂ ਦੀ ਗੱਲ ਹੋਏ, ਉਹ ਤਾਂ ਆਈਡਲ ਵਰਲਡ ਵਾਲੀ ਗੱਲਾਂ ਹੀ ਆ। ਮੈਨੂੰ ਇਹ ਵੀ ਮਾਰਕੀਟ ਰਿਐਲਿਟੀ ਹੋਰ ਆ, ਮਾਰਕੀਟ ਜਿਹੜੇ ਪੈਰਾਮੀਟਰਸ ਆ ਉਹ ਇਹਨਾਂ ਸਾਰੀ ਟੈਕਨੋਲੋਜੀਜ਼ ਨੂੰ ਡਰਾਈਵ ਕਰਦੇ ਆ। ਬਾਰ-ਬਾਰ ਅਸੀਂ ਇਹਦੇ ਬਾਰੇ ਗੱਲ ਕੀਤੀ ਆ। ਸੋ ਹਾਈਡਰੋ ਦੇ ਵੀ ਜੇ ਮਾਰਕੀਟ ਦੇ ਵਿੱਚ ਹੋਣਗੇ, ਜਿੱਦਾਂ ਹੁਣ ਗਵਰਨਮੈਂਟ ਕਰ ਹੀ ਰਹੀ ਵੀ ਗ੍ਰੀਨ ਹਾਈਡਰੋਜਨ ਦੀ ਆਪਾਂ ਪਹਿਲਾਂ ਗੱਲ ਕੀਤੀ, $10 ਬਿਲੀਅਨ ਇਨਵੈਸਟਮੈਂਟ ਹੈ ਨਾ ਚੱਲ ਰਹੀ ਆ। ਸੋ ਰਿਸਰਚ ਉਹਦੇ ਉੱਤੇ ਕਾਫੀ ਆ। ਸਟੈਨਫੋਰਡ ਨੇ ਵੀ ਜਿੱਦਾਂ ਸਟੈਨਫੋਰਡ ਹਾਈਡਰੋਜਨ ਇਨੀਸ਼ੀਏਟਿਵ ਸ਼ੁਰੂ ਕੀਤਾ ਇਸੇ ਕੰਮ ਦੇ ਉੱਤੇ ਰਿਸਰਚ ਕਰਨ ਦੇ ਵਾਸਤੇ, ਹੋਰ ਵੀ ਯੂਨੀਵਰਸਿਟੀਜ਼ ਦੇ ਉੱਪਰ ਕਰ ਰਹੀਆਂ, ਕਿਉਂਕਿ ਫੰਡਿੰਗ ਬਹੁਤ ਅਵੇਲੇਬਲ ਆ। ਸੋ ਉਹ ਮਾਰਕੀਟ ਡਾਇਨਾਮਿਕਸ ਜਿਹੜੇ ਆ ਉਹ ਇਸ ਬਿਜ਼ਨਸ ਨੂੰ ਡਰਾਈਵ ਕਰਨਗੇ ਅੱਜ ਕੱਲ੍ਹ। ਬਿਲਕੁਲ। ਇੱਕ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਣੇ ਆ। ਗੱਲਬਾਤ ਦਾ ਸਿਲਸਿਲਾ ਪੰਜਾਬੀ ਟੈਕ ਟਾਕ ਦੇ ਵਿੱਚ ਜਾਰੀ ਰਹੇਗਾ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਹਰਵਿੰਦਰ ਸਿੰਘ। ਹਰਵਿੰਦਰ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਐਸੇ ਸੁਣਦੇ ਸਾਡੇ ਸਾਰੇ ਮਾਣਕ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਨਿੱਘਾ ਜੀ ਆਇਆ ਆਖਦੇ ਹਾਂ ਬ੍ਰੇਕ ਤੋਂ ਬਾਅਦ। ਹਰਵਿੰਦਰ, ਆਪਾਂ ਪ੍ਰੋਗਰਾਮ ਤੋਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਜਿਹੜੀ ਉਹ ਗੱਲਬਾਤ ਕਰ ਰਹੇ ਸੀਗੇ, ਜਿਹੜੀ ਹੁਣ ਟੈਸਲਾ ਵਾਲੀ ਹਾਈਡਰੋਜਨ ਦੀ, ਇਲੈਕਟ੍ਰਿਕ ਦੀ, ਇਹ ਵੀ ਆਪਾਂ ਗੱਲ ਕੀਤੀ ਵੀ ਜਿਹੜੇ ਬਾਕੀ ਕਾਰ ਮੇਕਰਸ ਆ ਉਹਨਾਂ ਦੇ ਨਾਲ ਕੰਪੀਟ ਕਰਨਾ ਟੈਸਲਾ ਦੇ ਲਈ ਔਖਾ ਹੋ ਗਿਆ, ਖਾਸ ਕਰਕੇ ਜਿੱਦਾਂ ਚਾਈਨਾ ਤੋਂ ਏਸ਼ੀਅਨ ਜਿਹੜੀਆਂ ਕੰਪਨੀਜ਼ ਆ ਉਹਨਾਂ ਦੇ ਮੁਕਾਬਲੇ। US ਦੀ ਆਪਣੀ ਸਟ੍ਰੈਟਜੀ ਆ, ਚਾਈਨਾ ਦੀ ਆਪਣੀ ਜਿਹੜੀ ਉਹ ਸਟ੍ਰੈਟਜੀ ਆ, ਸੋ ਕਿੱਦਾਂ ਕਾਊਂਟਰ ਹੋ ਰਹੇ ਆ? ਹਾਂਜੀ, US ਨੇ ਰਾਜਕਨ ਜਿੱਦਾਂ ਪਹਿਲਾਂ ਦੱਸਿਆ ਨਾ ਕਿ TA ਦੇ ਵਰਗੀਆਂ ਹੀ ਜਿਹੜੀ ਹੈ ਟੈਕਸ ਦੇ ਰਿਲੇਟਡ ਕੁਛ ਚੀਜ਼ਾਂ ਉਹਨਾਂ ਲਾ ਦਿੱਤੀਆਂ। ਆਈ ਥਿੰਕ ਜੇ ਮੈਂ ਗਲਤ ਨਾ ਹੋਵਾਂ ਤੇ ਤਕਰੀਬਨ 25 ਤੋਂ ਲੈ ਕੇ 35% ਤੱਕ ਉਹਨਾਂ ਦੇ ਇੰਪੋਰਟ ਡਿਊਟੀ ਜਿਹੜੀ ਆ ਉਹਨਾਂ ਵਹੀਕਲਸ ਉੱਪਰ ਲਾਈ ਆ। ਮੇਕ ਇਨ ਅਮਰੀਕਾ ਜਿਹੜੀ ਮੈਨੂਫੈਕਚਰਿੰਗ ਆ ਉਹਨੂੰ ਥੋੜਾ ਦੇ ਨਾਲ ਵਾਧਾ ਕਰਨਾ ਚਾਹੁੰਦੇ ਆ ਉਹਦੇ ਵਿੱਚ। ਸੋ ਨਾਲ ਦੀ ਨਾਲ ਅਮਰੀਕਨ ਇੰਟਰਸਟ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ। ਪਰ ਹੁਣ ਦੇ ਨਾਲ ਦੀ ਨਾਲ ਜਿਹੜੇ ਆਪਾਂ ਚਾਈਨੀਜ਼ ਦੀ ਗੱਲ ਕਰੀਏ, ਚਾਈਨਾ ਦੀ ਰਾਜਕਨ ਜਿਹੜੀ ਸਟ੍ਰੈਟਜੀ ਆ ਉਹਦੇ ਵਿੱਚ ਇਹ ਆ ਕਿ ਉਹਨਾਂ ਇਨਫਰਾਸਟ੍ਰਕਚਰ ਨੂੰ ਬਹੁਤ ਵਧਾਇਆ ਪਿਛਲੇ 15 ਸਾਲਾਂ ਦੇ ਵਿੱਚ। ਜਦੋਂ ਇਨਫਰਾਸਟ੍ਰਕਚਰ ਨੂੰ ਵਧਾਇਆ ਤੇ ਨਾਲ ਦੀ ਨਾਲ ਉਹਨਾਂ ਹਰ ਫੀਲਡ ਦੇ ਵਿੱਚ ਸਸਟੇਨੇਬਿਲਿਟੀ ਲਿਆਉਣ ਦੀ ਵੀ ਕੋਸ਼ਿਸ਼ ਕੀਤੀ। ਚਲੋ ਆਪਾਂ ਇਹ ਦੇਖਿਆ ਵੀ ਉੱਥੇ ਪੋਲਿਊਸ਼ਨ ਬਹੁਤ ਆ, ਪਰ ਇੱਕੋ ਦਮ ਰੈਕੋਰਡ ਮੈਨੂਫੈਕਚਰਿੰਗ ਸ਼ਾਇਦ ਉਸ ਲਈ ਉਸ ਕੰਟਰੀ ਨਹੀਂ ਬਣੀ ਸੀ ਅਜੇ। ਉਹਨੂੰ ਵਧਾਉਣ ਦੇ ਵਾਸਤੇ ਉੱਥੇ ਪੋਲਿਊਸ਼ਨ ਜਾਂ এনवायरमेंटल ਪ੍ਰੋਬਲਮਸ ਵੀ ਬਹੁਤ ਆਈਆਂ, ਪਰ ਉਹ ਆਪਣੇ ਆਪ ਨੂੰ
ਸਸਟੇਨੇਬਿਲਿਟੀ ਦੇ ਰਾਹ ਤੇ ਵੀ ਤੋਰ ਰਹੇ ਆ। ਜਿਹੜੀ ਸਾਰੀ ਦੀ ਸਾਰੀ ਸਾਊਥ ਈਸਟ ਏਸ਼ੀਅਨ ਮਾਰਕੀਟ ਆ, ਹਨਾ, ਉਹਦੇ ਵਿੱਚ ਦੋ ਹੀ ਮੇਨ ਪਲੇਅਰ ਆ, ਜਾਪਾਨ ਤੇ ਚਾਈਨਾ। ਠੀਕ ਆ। ਆਫ ਕੋਰਸ ਜਿਹੜੇ ਯੂਐਸ ਕੰਪਨੀਜ਼ ਦੇ ਜਿਹੜੇ ਪ੍ਰੋਡਕਟ ਆ ਉਹ ਵੀ ਕਾਫੀ ਪਪੂਲਰ, ਆਈਫੋਨ ਹੈਗੇ ਆ, ਹਨਾ, ਜਾਂ ਹੋਰ ਇੱਦਾਂ ਦੇ ਪ੍ਰੋਡਕਟ ਜਿਹੜੇ ਨੇ। ਪਰ ਇਨ ਜਨਰਲ ਜਿਹੜੇ ਲੋਅਰ ਲੈਵਲ ਦੇ, ਉਹ ਫਿਰ ਵੀ ਥੋੜੇ ਹਾਈ ਐਂਡ ਪ੍ਰੋਡਕਟਸ ਆਉਂਦੇ। ਪਰ ਜਿਹੜੇ ਲੋਅਰ ਲੈਵਲ ਦੀ ਮਾਰਕੀਟ ਆ, ਭਾਵੇਂ ਸਮਾਰਟਫੋਨ ਦੀ ਮਾਰਕੀਟ ਲਾ ਲਓ, ਭਾਵੇਂ ਤੁਸੀਂ ਕਾਰਾਂ ਦੀ ਮਾਰਕੀਟ ਲੈ ਲਓ ਲੋਅਰ ਐਂਡ ਦੀ, ਹਨਾ, ਜਾਂ ਹੋਰ ਕੰਜ਼ਿਊਮਰ ਇਲੈਕਟ੍ਰੋਨਿਕਸ ਜਾਂ ਕੰਜ਼ਿਊਮਰ ਪ੍ਰੋਡਕਟਸ ਇਨ ਜਨਰਲ, ਉਹਦੇ ਵਿੱਚ ਰਾਜਕਾਂ ਜਿਹੜੇ ਚਾਈਨੀਜ਼ ਕੰਪਨੀਆਂ ਉਹਨਾਂ ਦੀ ਉਹਨਾਂ ਦੀ ਹੀ ਸਰਦਾਰੀ ਆ। ਥਾਈਲੈਂਡ, ਵੀਅਤਨਾਮ, ਕੰਬੋਡੀਆ, ਚਲੋ ਕੰਬੋਡੀਆ, ਲਾਓਸ ਹੋ ਕੇ ਇਹ, ਜਾਂ ਸ਼੍ਰੀਲੰਕਾ, ਇੱਦਾਂ ਦੇ ਹੋਏ, ਇਹਨਾਂ ਦੇ ਕੰਜ਼ਿਊਮਰ ਵੀ ਉਹ ਇੰਨੇ ਨਹੀਂ ਹੈਗੇ, ਪਰ ਜਿਹੜੇ ਇੰਨੇ ਵੈਲ ਪੇਡ ਨਹੀਂ ਹੈਗੇ। ਪਰ ਚਾਈਨਾ ਦੀ ਆਪਣੀ ਡੋਮੈਸਟਿਕ ਮਾਰਕੀਟ ਦੇਖ ਲਓ, ਇੰਡੋਨੇਸ਼ੀਆ ਦੇਖ ਲੈਂਦੇ ਹਾਂ ਆਪਾਂ, ਜਾਂ ਹੋਰ ਵੀ ਉੱਥੇ ਕਾਫੀ ਜਿਹੜੇ ਮੁਲਕ ਆ, ਉਹਨਾਂ ਦੇ ਲਈ ਚਾਈਨਾ ਦੀ ਜਿਹੜੀ ਚਾਈਨੀਜ਼ ਕੰਪਨੀਆਂ ਨੇ ਉਹਨਾਂ ਨੂੰ ਕਾਫੀ ਵੱਡੇ ਤੌਰ 'ਤੇ ਐਕਸੈਸ ਕੀਤਾ ਹੋਇਆ, ਜਿੱਥੇ ਉਹ ਆਪਣਾ ਪ੍ਰੋਡਕਟ ਆ ਵੇਚ ਰਹੇ ਆ। ਪਰ ਅਮਰੀਕਾ, ਸਾਨੂੰ ਸਾਰਿਆਂ ਨੂੰ ਪਤਾ ਵੀ ਕੰਜ਼ਿਊਮਰ ਲੈਵਲ ਦੀ ਆਪਾਂ ਗੱਲ ਕਰੀਏ, ਪਾਪੂਲੇਸ਼ਨ ਬਹੁਤ ਹੈ ਅਮਰੀਕਾ ਦੇ ਵਿੱਚ, ਤੇ ਲੋਕਾਂ ਕੋਲ ਬਾਇੰਗ ਪਾਵਰ ਬਹੁਤ ਜ਼ਿਆਦਾ, ਤੇ ਹਰੇਕ ਦਾ ਜਿਹੜਾ ਧਿਆਨ ਅਮਰੀਕਾ ਦੇ ਇਹੀ ਰਹਿੰਦਾ ਕਿ ਅਸੀਂ ਅਮਰੀਕਾ ਦੇ ਵਿੱਚ ਆਪਣਾ ਸਮਾਨ ਕਿੱਦਾਂ ਵੇਚਣਾ। ਇਹ ਅਮਰੀਕਾ ਦੀ ਰਾਜਕਾਰਨ ਐਜ ਆ, ਤੇ ਅਮਰੀਕਾ ਭਾਵੇਂ ਕਿ WTO ਦੇ ਵਿੱਚ ਵੀ ਆ, ਪਰ ਉਹ ਤੋਂ ਬਾਅਦ ਵੀ ਜਿਹੜੇ ਅਮਰੀਕਾ ਤੇ ਉਹਨਾਂ ਦੀ ਕੋਲੇਸ਼ਨ ਹੈਗੀ ਆ, ਸਾਰੇ ਦੇ ਸਾਰੇ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਇੱਦਾਂ ਹੈ ਕਿ ਜਦੋਂ ਅਮਰੀਕਾ ਕੋਈ ਇੱਦਾਂ ਦੇ ਸਟੈਪ ਲੈਂਦਾ, ਉਹਨੂੰ ਕੋਈ ਚੈਲੰਜ ਕਰਨ ਵਾਲਾ ਬਹੁਤਾ ਮਾਰਕੀਟ ਦੇ ਵਿੱਚ ਨਹੀਂ ਬਚਦਾ। ਉਹ ਜਿਹੜੇ ਮੈਂ ਪਹਿਲਾਂ 25 ਤੋਂ 35% ਦੀ ਗੱਲ ਕੀਤੀ ਨਾ, ਕਿ ਉਹ ਬਹੁਤ ਸਟ੍ਰੈਟੇਜਿਕ ਜਿਹੜੇ ਇੰਟਰਸਟ ਹੈ ਇਹਨਾਂ ਦੇ ਗਵਰਨਮੈਂਟ ਦੇ, ਉਹਨੂੰ ਕਰ ਰਹੇ ਆ, ਉਹਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਹੁਣ ਇਹ ਤਾਂ ਹੋ ਗਈ ਸਿਰਫ ਮਾਰਕੀਟ ਐਕਸੈਸ ਦੀ ਗੱਲ। ਹੁਣ ਆਪਾਂ ਗੱਲ ਕਰਦੇ ਹਾਂ ਡਿਵੈਲਪਮੈਂਟ ਦੀ। ਡਿਵੈਲਪਮੈਂਟ ਦੇ ਵਿੱਚ ਸਾਨੂੰ ਪਤਾ ਕਿ ਟੈਕਨੋਲੋਜੀ ਸੈਕਟਰ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਬਹੁਤ ਇਸ ਸਮੇਂ ਦੇ ਉੱਪਰ ਰੋਲ ਆ, ਤੇ ਉਹਨੂੰ ਸਾਰਿਆਂ ਨੂੰ ਪਤਾ ਵੀ ਆਉਣ ਵਾਲੀ ਜਿਹੜੇ ਬਾਕੀ ਕੰਟਰੀਜ਼ ਆ, ਇਵੈਂਚੁਅਲੀ ਉਹਨਾਂ ਕੈਚਅਪ ਕਰ ਜਾਣਾ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਹੋ ਗਈ। ਪਰ ਗੱਲ ਇਹ ਹੁੰਦੀ ਕਿ ਟਾਈਮ ਟੂ ਮਾਰਕੀਟ ਪਹਿਲਾਂ ਕਿਹਨੇ ਕੀਤਾ, ਕੁਆਲਿਟੀ ਕਿੱਦਾਂ ਹੈ ਨਾ। ਚਲੋ ਉਹਦੇ ਕੋਲ ਜ਼ਿਆਦਾ ਡੇਟਾ, ਆਫ ਕੋਰਸ ਕੁਆਲਿਟੀ ਵੀ ਉਹਦੀ ਵਧੂ, ਪਰ ਰੈਵਨਿਊ ਵੀ, ਹੈ ਨਾ, ਐਸਟੈਬਲਿਸ਼ ਟਾਈਮ ਟੂ ਮਾਰਕੀਟ ਜਿਹੜਾ ਪਹਿਲਾਂ ਆ ਗਿਆ, ਤੇ ਐਸਟੈਬਲਿਸ਼ ਹੋਣਾ ਬਹੁਤ ਸੌਖਾ ਹੋ ਜਾਂਦਾ। ਮੰਨ ਲਓ ਵੀ ਤੁਹਾਨੂੰ ਕੋਈ ਚੀਜ਼ ਚਾਹੀਦੀ, ਤੁਹਾਨੂੰ ਕੋਈ ਟੀਵੀ ਚਾਹੀਦਾ, ਅੱਜ ਤੋਂ 40-50 ਦੀ ਗੱਲ ਕਰਦੇ ਆ, ਤੇ ਮੰਨ ਲਓ ਇੱਕ ਦੋ ਕੰਪਨੀਆਂ ਨੇ, ਇੱਕ ਹੀ ਕੰਪਨੀ ਦੇ ਸਾਰੇ ਟੀਵੀ ਹੁੰਦੇ ਹੋਣ, ਜਿੱਦਾਂ ਇੰਡੀਆ ਨੇ ਮਾਰਕੀਟ ਕੰਟਰੋਲ ਕੀਤੀ ਹੋਈ ਸੀ 1992 ਦੇ ਉੱਤੋਂ, ਹੈ ਨਾ, ਤੋਂ ਗਿਣਤੀ ਦੇ ਟੀਵੀ 2-3, ਸੋ ਉਹਨਾਂ ਦੀ ਐਕਸੈਸ ਸਾਰੀ ਮਾਰਕੀਟ ਨੂੰ ਸੀ। ਪਰ ਜਦੋਂ ਹੁਣ ਉਹ ਟਾਈਮ ਟੂ ਮਾਰਕੀਟ ਘਟਾਉਣ ਦੇ ਵਾਸਤੇ, ਚਾਈਨਾ ਨੂੰ ਗਰੋਥ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਘਟਾਉਣ ਦੇ ਵਾਸਤੇ, ਅਮਰੀਕਾ ਨੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਿਲੇਟਡ ਚਿਪਸ ਮੈਨੂਫੈਕਚਰਿੰਗ ਆ, ਹੈ ਨਾ, ਜਿਹੜੀ ਅਮਰੀਕਨ ਕੰਪਨੀ ਜਿਹੜੀ ਚਿਪਸ ਨੂੰ ਮੈਨੂਫੈਕਚਰ ਕਰਦੀ ਆ, ਉਹਦੀ ਰੋਕ ਲਾਈ ਹੋਈ ਹੈ ਕਿ ਤੁਸੀਂ ਅਮਰੀਕਾ ਨੂੰ, ਉਹ ਚਾਈਨਾ ਨੂੰ ਸੈਲ ਨਹੀਂ ਕਰ ਸਕਦੇ, ਤਾਂ ਕਿ ਇਹ ਜਿਹੜੀ ਅਮਰੀਕਨ ਕੰਪਨੀਜ਼ ਜਾਂ ਇਨਫਰਾਸਟ੍ਰਕਚਰ ਬਰਕਰਾਰ ਰਵੇ ਉਹਨਾਂ ਦੀ। ਸੋ ਫਿਰ ਚਾਈਨਾ ਵਾਲੇ ਕੀ ਕਰ ਰਹੇ ਇਸ ਸਟ੍ਰੈਟਜੀ ਨੂੰ ਕਾਊਂਟਰ ਕਰਨ ਦੇ ਲਈ? ਚਾਈਨਾ ਵਾਲੇ ਵੀ ਕਰਦੇ ਆ ਕੁਝ, ਉਹ ਚਿਪਸ ਕਿੱਦਾਂ ਲੈ ਕੇ ਆ ਰਹੇ ਆ? ਹਾਂ, ਨੋ ਡਾਊਟ ਉਹਨਾਂ ਦੇ ਕੋਲ ਪ੍ਰੋਡਕਸ਼ਨ ਦੇ ਲਈ ਰਾ ਮਟੀਰੀਅਲ ਹੈਗਾ ਆ, ਪਰ ਇਵੈਂਚੁਅਲੀ ਚਿਪ ਦੇ ਵਿੱਚ ਕਿਹੜਾ ਸਰਕਟ ਆ, ਕੌਣ ਕਿੱਦਾਂ ਕੀ ਕਰ ਸਕਦਾ, ਉਹ ਚਿਪ ਨੇ ਕਰਨਾ ਕੀ? ਮੈਟਰ ਤਾਂ ਉਹੀ ਕਰ ਰਿਹਾ, ਮੈਟਰ ਤਾਂ ਡਿਜ਼ਾਈਨ ਉਹੀ ਹੈ ਨਾ, ਤੇ ਡਿਜ਼ਾਈਨ ਸੈਂਟਰ ਜਿਹੜੇ ਅਮਰੀਕਾ ਦੇ ਵਿੱਚ ਆ। ਸੋ 2-3 ਅਨਅਫੀਸ਼ੀਅਲੀ ਜਿਹੜੇ ਤਰੀਕੇ ਹੈਗੇ ਆ। ਇੱਕ ਤਾਂ ਜੋ ਉੱਤੇ ਲੱਗਦਾ ਕਿ ਉਹਨਾਂ ਟੈਕਨੋਲੋਜੀ ਚੋਰੀ ਕਰਕੇ ਜਿੰਨੇ ਕੁ ਲੈਵਲ ਦੀ ਉਹਨਾਂ ਕੋਲ ਹੈਗੀ, ਉਸ ਹਿਸਾਬ ਨਾਲ ਡਿਵੈਲਪ ਕਰ ਰਹੇ ਆ। ਨੰਬਰ 2 ਦੇ ਉੱਤੇ ਇਹ ਹੈ ਕਿ ਥਰਡ ਕੋਸ਼ਿਸ਼ ਇਹ ਵੀ ਉਹਨਾਂ ਦੀ ਰਹਿੰਦੀ ਆ ਕਿ ਆਪਾਂ ਥਰਡ ਪਾਰਟੀ ਦੇ ਥਰੂ, ਵਾਈਟ ਲੇਬਲਿੰਗ ਦੇ ਥਰੂ ਜਿਹੜੇ ਇਹ ਚਿਪਸ ਆ, ਉਹਨੂੰ ਆਪਾਂ ਪ੍ਰੋਕਿਓਰ ਕਰ ਸਕੀਏ ਵੱਧ ਤੋਂ ਵੱਧ। ਇਹ ਕਿੰਨੀ ਗੱਲ ਸੱਚੀ ਹੈ ਕਿੰਨੀ ਨਹੀਂ, ਇਹ ਤਾਂ ਵੱਖਰੀ ਗੱਲ ਆ, ਪਰ ਇੱਦਾਂ ਦੇ ਦੋਸ਼ ਜਿਹੜੇ ਉਹ ਲੱਗਦੇ ਹੈਗੇ ਆ। ਪਰ ਇਰਰਿਸਪੈਕਟਿਵ, ਹੈ ਨਾ, ਭਾਵੇਂ ਜੇ ਤੁਸੀਂ ਥਰਡ ਪਾਰਟੀ ਦੇ ਥਰੂ ਲੈ ਵੀ ਲੈਂਦੇ ਹੋ, ਪਰ ਜਿੰਨੀ ਤੁਹਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਿਲੇਟਡ ਕੰਪਿਊਟ ਪਾਵਰ ਚਾਹੀਦੀ ਆ, ਉਹ ਨਹੀਂ ਤੁਹਾਨੂੰ ਉਹ ਡਾਇਰੈਕਟ ਜੇ ਤੁਸੀਂ ਪ੍ਰੋਕਿਓਰ ਨਹੀਂ ਕਰਦੇ, ਤੇ ਜਿੰਨੀ ਤੁਹਾਡੀ ਲੋੜ ਆ ਉਹਨੂੰ ਡੈਫੀਨੇਟਲੀ ਨਹੀਂ, ਉਹਨੂੰ ਪੂਰੀ ਨਹੀਂ ਕਰ ਸਕਦੇ। ਤੇ ਅਖੀਰਲੀ ਗੱਲ ਵਿੱਚ ਇਹ ਆ ਕਿ ਇਸ ਚੀਜ਼ ਦੀ ਵੀ ਦੌੜ ਲੱਗੀ ਹੋਈ ਆ ਕਿ ਨਾਟ ਓਨਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਿਲੇਟਡ ਚਿਪਸ, ਬਟ ਈਵਨ ਜਿਹੜੀ ਡਿਜੀਟਲ ਸਟੋਰੇਜ ਆ, ਜਿਹੜੀ ਕਿ ਹੈ ਨਾ ਆਪਣੇ ਅਮਰੀਕਨ ਕੰਪਨੀਜ਼ ਜਿੱਦਾਂ ਸੈਨਡਿਸਕ ਪਹਿਲਾਂ ਸੀ, ਜਾਂ ਵੈਸਟਰਨ ਡਿਜੀਟਲ ਸੀ, ਜਾਂ ਮਾਈਕਰੋਨ ਲੈ ਲਓ,
ਜੋ ਸੈਮਸੰਗ ਵਰਗੀਆਂ ਕੰਪਨੀਆਂ ਆ, ਜਿਹੜੇ ਸਟੋਰੇਜ ਵੀ ਬਣਾਉਂਦੀ ਆ। ਚਾਈਨਾ ਨੇ ਅਜੇ ਤੱਕ ਸਕਸੈਸਫੁਲੀ, ਭਾਵੇਂ ਕਿ ਉਹਨਾਂ ਦੀ ਇੱਕ ਕਾਫੀ ਮਸ਼ਹੂਰ ਕੰਪਨੀ ਹੈਗੀ ਵੀ ਆ, ਹੂੰ ਪਰ ਸ਼ਾਇਦ ਜਿੰਨੀ ਸਕਸੈਸ ਇਹਨਾਂ ਕੰਪਨੀਜ਼ ਕੋਲ ਆ, ਅਮਰੀਕਨ ਜਾਂ ਵੈਸਟਰਨ ਕੰਪਨੀਜ਼, ਅਜੇ ਚਾਈਨਾ ਟੈਕਨੋਲੋਜੀ ਦੇ ਪਰਸਪੈਕਟਿਵ ਤੋਂ, ਡਿਜ਼ਾਈਨ ਦੇ ਪਰਸਪੈਕਟਿਵ ਤੋਂ ਉੱਥੇ ਨਹੀਂ ਪਹੁੰਚੇ। ਠੀਕ ਆ। ਸੈਮੀ ਇਹਨਾਂ ਮੈਨੂਫੈਕਚਰਿੰਗ। ਸਾਰੀ ਗੱਲਬਾਤ ਦੇ ਵਿੱਚ ਅਜੇ ਯੂਰਪ ਵਾਲੇ ਆਪਾਂ ਗੱਲਬਾਤ ਨਹੀਂ ਉਹਨਾਂ ਦੀ ਛੇੜੀ। ਯੂਰਪ ਵਾਲੇ ਕਿੱਦਾਂ ਚੱਲ ਰਹੇ ਆ, ਉਹ ਯੂਜਲੀ ਅਚਨਚੇਤੇ ਜੇ ਆਉਂਦੇ ਹੁੰਦੇ ਆ, ਪਰ ਯੂਰਪ ਦੀਆਂ ਉੱਦਾਂ ਵੀ ਜਿਹੜੀ ਆਟੋ ਮੇਕਰਸ ਦੇ ਵਿੱਚ, ਜਿੱਦਾਂ ਜਰਮਨੀ ਦੀਆਂ ਗੱਡੀਆਂ ਜਾਂ ਦੂਜਾ ਹੈ, ਉਹ ਹਾਂਜੀ। ਕਾਫੀ ਜਿਹੜੀਆਂ ਤਾਂ ਰਹਿੰਦੀਆਂ ਆ। ਉਹ ਮਾਰਕੀਟ ਕਿੱਥੇ ਖੜੀ ਆ ਇਹ ਟੈਕਨੋਲੋਜੀ ਨੂੰ ਲੈ ਕੇ? ਹਾਂਜੀ, ਯੂਰਪ ਵੀ ਇੱਕ ਨਾ ਕੰਪੈਰੇਟਿਵਲੀ ਵੱਡੀ, ਕੰਪੈਰੇਟਿਵ ਮੈਂ ਗੱਲ ਕਰਦਾ, ਕੰਪੈਰੇਟਿਵਲੀ ਵੱਡੀ ਮਾਰਕੀਟ ਆ। ਤੇ ਯੂਰਪ ਜਦੋਂ ਟੈਕਨੋਲੋਜੀ ਦੇ ਆਪਾਂ ਰਾਜ ਕਰਨ ਬਾਰ-ਬਾਰ ਗੱਲ ਕਰਦੇ, ਯੂਰਪ ਦਾ ਨਾਂ ਇੱਕੋ ਜਿਹੀ ਉਦੋਂ ਆਉਂਦਾ ਹੁੰਦਾ ਜਦੋਂ ਉਹਨਾਂ ਕੋਈ ਸੈਂਕਸ਼ਨ ਲਾ ਦੇਣੀ ਹੁੰਦੀ ਹੈ। ਹਾਂ, ਇਹ ਸਖਤ ਬਹੁਤ ਨੇ। ਸਖਤ ਬਹੁਤ ਆ। ਹਾਂ, ਸੋ ਇੱਕ ਪੱਖੋਂ ਵਧੀਆ ਵੀ ਆ। ਚਲੋ ਆਪਾਂ ਥੋੜੀ ਜਿਹੀ ਗੱਲ ਨੂੰ ਸਾਈਡ ਕੰਜ਼ਿਊਮਰ ਦੇ ਹੱਕ 'ਚ ਜਾਂਦੀ ਕਿਤੇ ਗੱਲ। ਕੰਜ਼ਿਊਮਰ ਦੇ ਹੱਕ 'ਚ ਨਾ, ਫੂਡ ਤੁਸੀਂ ਹੂੰ। ਫੂਡ ਗ੍ਰੇਡ ਦੇਖ ਲਓ, ਕਈ ਤਰ੍ਹਾਂ ਦੇ Yeah, ਕੈਮੀਕਲ ਜਿਹੜੇ ਯੂਰਪ ਵਿੱਚ ਬੈਨ ਆ, ਬੈਂਡ ਅਮਰੀਕਾ ਇੱਥੇ ਨਹੀਂ ਆ। ਤੇ ਲੋਕਾਂ ਦੀ ਸਿਹਤ ਬਾਰੇ ਜਾਂ ਹੋ ਕੇ, ਜਾਂ ਹੁਣ ਆਪਾਂ ਉੱਥੇ ਵੀ ਗੱਲ ਕਰਦੇ ਮਿਸ਼ਨਸ ਦੀ, ਯੂਰਪ ਦੀ ਕਾਫੀ ਜ਼ਿਆਦਾ ਇਨਵੈਸਟਮੈਂਟ ਜਿਹੜੀ ਉਹ ਹਾਈਡਰੋਜਨ ਉੱਪਰ ਜਾਂ ਸਸਟੇਨੇਬਲ ਫਿਊਲ ਉੱਪਰ ਜਾਂ ਬੈਟਰੀ ਉੱਪਰ ਵੀ ਆ। ਠੀਕ ਹੈ। ਯੂਰਪ ਵੀ ਇੱਕ ਹਿਸਾਬ ਦੇ ਨਾਲ ਸੈਮਾਈ ਓਪਨ ਮਾਰਕੀਟ ਆ। ਉੱਦਾਂ ਦੇ ਓਪਨ ਮਾਰਕੀਟ ਆ, ਸੈਮਾਈ ਓਪਨ ਦਾ ਕਾਰਨ ਇਹੀ ਆ, ਇਸ ਲਈ ਕਹਿੰਦੇ ਆ ਕਿ ਉਹਨਾਂ ਕੁਛ ਰੂਲ ਐਂਡ ਰੈਗੂਲੇਸ਼ਨ ਇੱਦਾਂ ਦੇ ਰੱਖੇ ਹੋਏ ਆ ਕਿ ਜੇ ਲਾਈਕ ਐਵਰੀ ਅਦਰ ਕੰਟਰੀ, ਜੇ ਉਹ ਕੁਛ ਲੈਵਲ ਦੇ ਜੇ ਸਸਟੇਨੇਬਿਲਿਟੀ ਨਹੀਂ ਹੈਗੀ ਉਹਨਾਂ ਦੇ ਉੱਤੇ, ਤੁਹਾਡੇ ਸਸਟੇਨੇਬਿਲਿਟੀ ਦਾ ਉਹਨਾਂ ਕੁੰਡਾ ਨਹੀਂ ਹੈਗਾ, ਉਹਦੇ ਕਰਕੇ ਤੁਸੀਂ ਉੱਥੇ ਆਪਣੇ ਪ੍ਰੋਡਕਟਸ ਦੇ ਉੱਤੇ ਜਿਹੜੇ ਤੁਹਾਨੂੰ ਬੈਨੀਫਿਟਸ ਮਿਲਣੇ ਆ, ਜਾਂ ਕੰਪੀਟੀਸ਼ਨ ਜਿਹੜੇ ਲੈਵਲ ਦੇ ਉੱਤੇ ਤੁਸੀਂ ਆਉਣਾ, ਉਹ ਤੁਸੀਂ ਉੱਥੇ ਨਹੀਂ ਵੇਚ ਸਕਦੇ। ਸੋ ਜਿਹੜੀ ਯੂਰਪੀਅਨ ਸਟ੍ਰੈਟਜੀ ਆ ਇਹਨਾਂ ਸਾਰੀ ਚੀਜ਼ਾਂ ਨੂੰ ਲੈ ਕੇ, ਇੱਕ ਤਾਂ ਇਹ ਕਿ ਉਹ ਵੀ ਟੈਕਨੋਲੋਜੀ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰ ਰਿਹਾ ਪ੍ਰੋਕਿਓਰ ਕਰਨ ਦੀ ਹੈ ਬਾਏ ਕਰਨ। ਜਿਹੜੀਆਂ ਗੂਗਲ ਨੇ ਹਬਸ ਦੀ ਅਨਾਉਂਸਮੈਂਟ ਕੀਤੀ ਆ, ਜੇ ਮੈਂ ਗਲਤ ਨਾ ਹੋਵਾਂ, ਉਹ 'ਚ 2 ਹਬਸ ਯੂਰਪ ਵਿੱਚ ਆ। ਠੀਕ ਹੈ ਨੰਬਰ। ਤੇ ਨੰਬਰ 2 ਦੇ ਉੱਪਰ ਜਿਹੜਾ, ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਹਾਈਡਰੋਜਨ ਬੇਸਡ ਸਸਟੇਨੇਬਲ ਜਿਹੜਾ ਫਿਊਲ ਆ, ਉਹਦੀ ਕਾਫੀ ਜ਼ਿਆਦਾ ਇਨਵੈਸਟਮੈਂਟ ਤੇ ਕਾਫੀ ਜ਼ਿਆਦਾ ਰਿਸਰਚ ਜਿਹੜੀ ਹੈ ਯੂਰਪ ਵਿੱਚ ਚੱਲ ਰਹੀ ਹੈ। ਇੱਕ ਟ੍ਰੇਨ ਜਿਹੜੀ ਤਕਰੀਬਨ ਇੱਕ ਫਿਲ ਦੇ ਉੱਪਰ 1800 ਕਿਲੋਮੀਟਰ ਚੱਲੀ ਆ, ਉਹਨੇ ਰਿਕਾਰਡ ਐਸਟੈਬਲਿਸ਼ ਕੀਤਾ ਹਾਈਡਰੋਜਨ ਬੇਸਡ ਇੰਜਨ ਦੇ ਵਿੱਚ। 1800 ਕਿਲੋਮੀਟਰ ਇੱਕ ਫਿਲ ਦੇ ਉੱਤੇ। ਹਾਂਜੀ। ਤੇ ਕਨਵੈਨਸ਼ਨਲ ਕਿੰਨਾ ਆ, ਉਹ ਵੀ ਇਦਾਂ ਹੀ ਆ? ਸੋ ਕਨਵੈਨਸ਼ਨਲ ਆਈ ਥਿੰਕ, ਜੇ ਮੈਂ ਗਲਤ ਨਾ ਹੋਵਾਂ, ਤੇ 800-900 ਹੋਏਗਾ। ਮੈਨੂੰ ਪਤਾ ਨਹੀਂ, ਕਿਉਂਕਿ ਸਾਡਾ ਫੀਲਡ ਉਦਾਂ ਦਾ ਨਹੀਂ ਹੈ। ਪਰ ਉਹ ਕਹਿੰਦੇ, ਇਹ ਮੰਨਿਆ ਜਾ ਰਿਹਾ ਸੀ ਕਿ ਡਬਲ ਤੋਂ ਵੀ ਵੱਧ। ਸੋ ਮੈਂ ਇਹ ਬਹੁਤ ਵੱਡਾ ਬ੍ਰੇਕ ਥਰੂ ਆ। ਹਾਂਜੀ, ਕਿਉਂਕਿ ਉਹਦੇ ਕਾਰਨ ਕਾਫੀ ਹੈ ਨਾ, ਜਿੱਦਾਂ ਤੁਸੀਂ ਫਿਊਲ ਨੂੰ, ਸੋ ਮੇਰੀ ਮਕੈਨੀਕਲ ਜਾਂ ਡਾਇਨਾਮਿਕਸ ਦੀ ਨਹੀਂ ਹੈ ਬੈਕਗਰਾਉਂਡ, ਹੈ ਨਾ, ਪਰ ਉਹਦੇ 'ਚ ਇਹ ਮੰਨਿਆ ਜਾ ਰਿਹਾ, ਜਦੋਂ ਆਪਾਂ ਰਾਜਕੁਲ ਫਿਊਲ ਫਿਲ ਕਰਦੇ ਹਾਂ ਕਾਰ ਦੇ ਵਿੱਚ, ਤੇ ਉਹਦਾ ਆਪਣਾ ਵੀ ਤਾਂ ਭਾਰ ਹੁੰਦਾ ਨਾ, ਹੈਨਾ, ਤੇ ਉਹਨੇ ਆਪਣਾ ਵੀ ਭਾਰ ਕਰਦੇ। ਜਦੋਂ ਔਨ ਦੀ ਅਦਰ ਹੈਂਡ, ਜਦੋਂ ਅਸੀਂ ਹਾਈਡਰੋਜਨ ਨੂੰ ਫਿਲ ਕਰਦੇ ਹਾਂ, ਉਹ ਹਾਈਡਰੋਜਨ ਲਾਈਟੈਸਟ ਐਲੀਮੈਂਟ ਔਨ ਦਾ ਅਰਥ। ਸੋ ਉਹਨੇ ਆਪਣਾ ਭਾਰ ਉਹਨਾਂ ਨਹੀਂ ਦੇਣਾ ਹੁੰਦਾ। ਸੋ ਉਹਦੇ ਕਰਕੇ ਵੀ ਚੀਜ਼ਾਂ ਦੀ ਐਫੀਸ਼ੀਐਂਸੀ ਜਿਹੜੀ ਵੱਧ ਜਾਂਦੀ। ਹਾਂ, ਜਦੋਂ ਲਿਕੁਇਫੈਕਸ਼ਨ ਕਰਦੇ ਹਾਂ, ਜਦੋਂ ਲਿਕੁਇਫਾਈ ਕਰਦੇ ਹਾਂ ਹਾਈਡਰੋਜਨ ਨੂੰ, ਤੇ ਉਹਦੇ ਨਾਲ ਉਹਨੂੰ ਕੰਪਰੈਸ ਕਰ ਲੈਂਦੇ, ਪਰ ਉਹਦੇ ਨਾਲ ਜਦੋਂ ਲਿਕੁਇਫਾਈ ਕਰਦੇ ਉਹਦੀ ਜਗ੍ਹਾ ਬਹੁਤ ਘੱਟ ਜਿਹੜੀ ਜਗ੍ਹਾ ਉਹ ਕਿਉਂਕਿ ਉਹਦੇ ਮੋਲੀਕੂਲ ਬਹੁਤ ਛੋਟੇ ਹੁੰਦੇ ਆ। ਸੋ ਇਹ ਕਾਫੀ ਜਿਹੜੀ ਚੀਜ਼ਾਂ ਹਾਈਡਰੋਜਨ ਦੇ ਹੱਕ 'ਚ ਜਾਂਦੀਆਂ ਵਰਸਸ ਤੁਸੀਂ ਜਿਹੜਾ ਕਨਵੈਨਸ਼ਨਲ ਫਿਊਲ 2.8 ਟਾਈਮਸ ਦੀ ਆਪਾਂ ਆਲਰੇਡੀ ਗੱਲ ਕਰ ਲਈ ਐਫੀਸ਼ੀਐਂਸੀ। ਬਿਜਲੀ ਦੀ ਬੈਟਰੀ ਉਹ ਭਾਰੀ ਆ, ਗੈਸ ਟੈਂਕ ਆ ਉਹ ਭਾਰਾ ਆ, ਬਲਕੀ ਆ, ਹੈਵੀ ਆ। ਸੋ ਦੋਨੋਂ ਚੀਜ਼ਾਂ ਜਿਹੜੀਆਂ ਆ ਜਾਂਦੀਆਂ। ਤੇ ਦੂਸਰੀ ਗੱਲ ਜਿਹੜੀ ਇਹ ਵੀ ਆ ਕਿ ਜਦੋਂ ਤੁਸੀਂ ਬੈਟਰੀ ਨੂੰ ਚਾਰਜ ਕਰਦੇ ਹੋ, ਭਾਵੇਂ ਜਿੰਨੀ ਮਰਜ਼ੀ ਉਹਦੇ 'ਚ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਇਹਨੂੰ ਬ੍ਰੇਕ ਥਰੂ ਕਰ ਲਿਆ, ਇਨਫਰਾਸਟ੍ਰਕਚਰ ਅਵੇਲੇਬਲ, ਫਿਰ ਵੀ 20-25 ਮਿੰਟ, ਅੱਧਾ ਘੰਟਾ ਤਾਂ ਲੱਗਦਾ ਇੱਕ ਵਾਰੀ ਉਹਨੂੰ ਚਾਰਜ ਕਰਦੇ ਆ। ਤੇ ਜਦ ਕਿ ਔਨ ਦੀ ਅਦਰ ਹੈਂਡ ਹਾਈਡਰੋਜਨ ਇਜ਼ ਮੋਰ ਲਾਈਕ, ਜਿੱਦਾਂ ਤੁਸੀਂ ਰੈਗੂਲਰ ਫਿਊਲ ਭਰਾ ਰਹੇ ਹੋ, ਥੋੜਾ ਜਿਹਾ ਵੱਧ ਟਾਈਮ ਲੱਗਦਾ, 2-4 ਮਿੰਟ ਵੱਧ ਲੱਗਦੇ ਆ, 5 ਮਿੰਟ ਦੇ ਵਿੱਚ ਤੁਸੀਂ ਰੀਫਿਲ ਕਰ ਸਕਦੇ ਆ। ਸੋ ਜਿੰਨੀਆਂ ਹੁਣ ਆਪਾਂ ਹਾਈਡਰੋਜਨ ਦੀਆਂ ਗੱਲਾਂ ਕਰੀ ਜਾਂਦੇ, ਮੇਰੇ ਤੇ ਹਾਈਡਰੋਜਨ ਦਾ ਪ੍ਰਭਾਵ ਵੱਧਦਾ ਜਾਂਦਾ ਹੈ। ਪਰਸਨਲੀ ਜੇ ਗੱਲ ਕਰੀਏ ਵੀ ਜਿੰਨੇ ਕੁ ਫਾਇਦੇ ਜਿਹੜੇ ਆਪਾਂ ਫਾਇਦੇ ਬਹੁਤ ਦੇਖ ਰਹੇ ਆ, ਪਰ ਬਾਈ ਦੀ ਐਂਡ ਆਫ ਦਾ ਜਿੱਦੇ ਆਪਾਂ ਗੱਲ ਉਹੀ ਕੀਤੀ ਨਾ, ਗੱਲ ਤਾਂ ਸਾਰੀ ਮਾਰਕੀਟ ਡਾਇਨਾਮਿਕਸ ਦੀ ਹੋਣੀ ਆ। ਪਰ ਚੇਂਜ ਹੋ ਜਾਂਦੇ ਹੁੰਦੀ ਆ। ਹਾਂਜੀ, ਸੋ ਜਿੰਨਾ ਤੁਸੀਂ ਪੱਲਿਓਂ ਜੇਬ 'ਚੋਂ ਜ਼ਿਆਦਾ ਪਾ ਰਹੇ, ਉਹਦੇ 'ਚ ਕੋਈ ਦੋ ਰਾਵਾਂ ਨਹੀਂ ਵੀ ਬਰਨ ਕਰਦੇ ਜਦੋਂ ਹਾਈਡਰੋਜਨ ਤੇ ਪਿੱਛੇ ਵਾਟਰ ਵੇਪਰ ਹੀ ਬਚਦੇ ਆ, ਜਾਂ ਇਨ ਦ ਅਦਰ ਹੈਂਡ
ਹਵਾ ਦੇ ਵਿੱਚ ਆਕਸੀਜਨ ਮੋਨੋਆਕਸਾਈਡ, ਨਾਈਟ੍ਰੋਜਨ, ਹੋਰ ਕੁਛ ਕਿੰਨੀਆਂ ਜ਼ਿਆਦਾ ਮਿਸ਼ਨ ਜਿਹੜੀਆਂ ਗੈਸਸ ਨਹੀਂ ਆਉਂਦੀਆਂ, ਮਿਸ਼ਨ ਗੈਸਿਸ ਨੇ। ਪਾਣੀ ਆਉਂਦਾ ਤੇਲ ਪਾਈਪ ਚੋਂ। ਸੋ ਹੂੰ। ਬੈਨੀਫਿਟ ਤਾਂ ਹੈ ਹੀ ਹੈ, ਪਰ ਗੱਲ ਇਹ ਹੈ ਕਿ ਕੀ ਸਾਨੂੰ ਸਸਤੀ ਹਾਈਡਰੋਜਨ ਮਿਲਦੀ ਆ ਕਿ ਨਹੀਂ? ਗੱਲ ਯਾ ਹੈ। ਵੀ ਨੀਡ ਟੂ ਰੀਚ ਦੈਟ ਬ੍ਰੇਕ ਪੁਆਇੰਟ, ਉਹ ਵਾਲੇ ਹਾਂਜੀ ਦੇ ਉੱਤੇ ਪਹੁੰਚਣ ਦੀ ਜਿਹੜੀ ਉਹ ਗੱਲ ਹੈਗੀ ਆ। ਜੀ। ਤੇ ਫਿਊਚਰ ਕੀ ਆਪਾਂ ਦੇਖ ਰਹੇ ਹਾਂ ਹਰਵਿੰਦਰ ਇਹਦੇ ਵਿੱਚ? ਫਿਊਚਰ ਅੱਜ ਕੱਲ੍ਹ ਨਾ ਥੋੜੀ ਜਿਹੀ ਗੱਲਾਂ ਜਿਹੜੇ ਆਪਾਂ ਪਹਿਲਾਂ ਕੀਤੀਆਂ ਉਹਨੂੰ ਆਪਾਂ ਰੀਟਰੇਟ ਹੀ ਕਰਦੇ ਹਾਂ ਤਾਂ ਕਿ ਗੱਲ ਸਮਝ ਆ ਜੇ। ਜਿਹੜਾ ਅੱਜ ਕਿਉਂਕਿ ਅੱਜ ਆਪਾਂ ਟਾਕ ਸ਼ੋ ਬੜਾ ਵਾਈਡ ਜਿਹਾ ਚੱਕਿਆ, ਹਾਂਜੀ। ਟੌਪਿਕ ਤਾਂ ਚੱਕਿਆ, ਸੋ ਉਹਦੇ ਵਿੱਚ ਇਹ ਗੱਲ ਕਰਦੇ ਹਾਂ ਕਿ ਠੀਕ ਆ, ਜਿਹੜੀ ਇਨੋਵੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਆਟੋਮੇਸ਼ਨ ਸਭ ਚੱਲ ਰਹੀ ਆ, ਪਰ 100% ਜਿਹੜੇ ਰੀਸੈਂਟ ਲੇ ਆਫ ਹੋ ਰਹੇ ਆ ਉਹਦਾ ਤੁਸੀਂ ਆਪਾਂ ਉਹਦੇ ਉੱਤੇ ਨਹੀਂ ਮਾਰ ਸਕਦੇ ਕਿ ਉਹਦਾ ਕਾਰਨ ਆਟੋਮੇਸ਼ਨ ਹੀ ਆ। ਠੀਕ ਆ, ਆਟੋਮੇਸ਼ਨ ਦਾ ਪ੍ਰਭਾਵ ਹੈ ਨਾ, ਪਰ ਇਹ ਤੋਂ ਆਪਾਂ ਨੂੰ ਇਹ ਚੀਜ਼ ਆਪਾਂ ਨੂੰ ਧਿਆਨ ਰੱਖਣੀ ਚਾਹੀਦੀ ਹੈ ਕਿ ਉਹਦੇ ਮਾਰਕੀਟ ਡਾਇਨਾਮਿਕਸ ਵੀ ਆ, ਮਾਰਕੀਟ ਮੈਨੀਪੂਲੇਸ਼ਨ ਵੀ ਆ, ਮਾਫੀ ਚਾਹੁੰਦਾ, ਤੇ ਕੰਪਨੀ ਦੀ ਸਟ੍ਰੈਟਜੀ ਵੀ ਆ। ਫਿਰ ਆਪਣੇ ਆਪਣੇ ਫਿਊਚਰ 'ਚ ਕਿੱਦਾਂ ਤੁਰਨਾ, ਕਿਉਂਕਿ ਕੋਵਿਡ ਜਿੱਦਾਂ ਤੁਸੀਂ ਕਿਹਾ ਖਤਮ ਹੋ ਗਿਆ, ਉਸ ਤੋਂ ਬਾਅਦ ਕੁਝ ਮੈਟਾ ਵਰਗੇ ਕੰਪਨੀ 'ਚ ਨਾ ਅਜ਼ੰਪਸ਼ਨ ਲਾਈ ਸੀ ਕਿ ਸਾਡੀ ਗਰੋਥ ਇੰਨੀ ਰਹੇਗੀ, ਸਸਟੇਨੇਬਲ ਉਨੀ ਨਹੀਂ ਰਹੀ। ਤਾਂ ਅਕੋਰਡਿੰਗ ਟੂ ਦ ਨਿਊ ਮਾਰਕੀਟ ਡਾਇਨਾਮਿਕਸ ਆਪਣੇ ਆਪ ਨੂੰ ਦੇਖ ਰਹੇ ਆ ਕਿ ਆਪਾਂ ਫਿਊਚਰ ਨੂੰ ਕਿੱਦਾਂ ਲੈ ਕੇ ਜਾਣਾ ਹੈ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ, ਆਟੋਮੇਸ਼ਨ ਦਾ ਸ਼ਾਇਦ ਇਹਨਾਂ ਉੱਤੇ ਜਿਹੜੇ ਰੀਸੈਂਟ ਲੇ ਆਫ ਹੋਏ ਸ਼ਾਇਦ ਉਹਨਾਂ ਪ੍ਰਭਾਵ ਨਹੀਂ ਜਿੰਨਾ ਮੀਡੀਆ ਵਿੱਚ ਸਾਨੂੰ ਦੇਖ ਰਿਹਾ। ਨੰਬਰ 1। ਨੰਬਰ 2 ਦੇ ਉੱਤੇ ਇਹ ਆ ਕਿ ਜਿੱਦਾਂ ਪਹਿਲਾਂ ਬੈਠ ਸਭ ਕੁਝ ਲਾ ਰਹੇ ਸੀ ਜਿਹੜੀ ਇਲੈਕਟ੍ਰਿਕ ਵਹੀਕਲ ਆ, ਇਹੀ ਐਂਡ ਵਾਲਾ ਫਿਊਚਰ ਆ, ਹੈ ਨਾ, ਅੰਤ ਵਾਲਾ ਫਿਊਚਰ ਇਹੀ ਆ। ਉਹ ਗੱਲ ਨਹੀਂ ਆ। ਈਲਨ ਮਸਕ ਦੇ ਨੇ ਵਰਗੇ ਵੀ ਜਿਨ੍ਹਾਂ ਕਿਹਾ ਸੀ ਵੀ ਹਾਈਡਰੋਜਨ ਹੈ ਨਾ ਸਟੂਪਿਡ ਆਈਡੀਆ ਐਵਰ ਆ, ਸੋ ਉਹ ਵੀ ਜੇ ਲਾਸ ਵੇਗਸ ਦੇ ਸ਼ੋਅ ਦੇ ਵਿੱਚ ਕਹਿ ਰਹੇ ਕਿ ਅਸੀਂ ਹਾਈਡਰੋਜਨ ਦੇ ਵੱਲ ਨੂੰ ਜਾਣਾ ਵਾ, ਇਹਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਕਾਫੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਡਿਵੈਲਪਮੈਂਟ ਆਪਾਂ ਨੂੰ ਦੇਖਣ ਨੂੰ ਮਿਲੇਗੀ। ਹੋਂਡਾ ਨੇ ਵੀ ਇੱਕ ਇੰਜਨ ਜਿਹੜਾ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਉਹਨੇ ਇੱਕ ਕੱਢਿਆ, ਹੋਂਡਾ ਵਾਲੇ ਵੀ ਫਿਊਲ ਸੈੱਲ ਉੱਪਰ ਰਿਸਰਚ ਕਰ ਰਿਹਾ। ਫਿਊਲ ਸੈੱਲ ਬੇਸਿਕਲੀ ਹਾਈਡਰੋਜਨ ਬੇਸਡ ਜਿਹੜਾ ਵਹੀਕਲ ਹੁੰਦਾ ਉਹਦਾ ਇੱਕ ਕੀ ਐਲੀਮੈਂਟ ਹੁੰਦਾ ਹੈ ਨਾ, ਟੈਕਨੋਲੋਜੀ ਫਿਊਲ ਸੈੱਲ ਵਾਲੀ ਹੁੰਦੀ ਹੈ। ਅਤੇ ਯੂਰਪ ਦੇ ਵਿੱਚ ਵੀ ਕਾਫੀ ਜ਼ਿਆਦਾ ਜ਼ੋਰ ਆ ਇਸ ਚੀਜ਼ ਦੇ ਉੱਪਰ ਲੱਗਾ ਹੋਇਆ ਕਿ ਜਿਹੜੀ ਹਾਈ ਪਾਵਰ ਕੰਜ਼ਿਊਮਿੰਗ ਜਿਹੜੀ ਇੰਡਸਟਰੀ ਆ ਉਹਦੇ ਵਿੱਚ ਵੱਧ ਤੋਂ ਵੱਧ ਹਾਈਡਰੋਜਨ ਨੂੰ ਲਿਆਂਦਾ ਜਾਏ, ਹੈ ਨਾ। ਉਹ 'ਚ ਸਟੀਲ ਆ ਜਾਂਦੀ ਆ, ਲੋਕੋਮੋਟਿਵ ਟ੍ਰੇਨਸ ਵਗੈਰਾ ਆ ਜਾਂਦੀਆਂ, ਹੈ ਨਾ, ਟਰੱਕਸ ਆ ਗਏ। ਸੋ ਉਹਦੇ ਕੀ ਕੁਛ ਬੈਨੀਫਿਟ ਆ ਕਿ ਉਹਦੇ ਵੇਟ ਹਾਈਡਰੋਜਨ ਦਾ ਘੱਟ ਹੁੰਦਾ, ਉਹਦੀ ਐਫੀਸ਼ੀਐਂਸੀ ਜ਼ਿਆਦਾ ਹੁੰਦੀ ਹੈ, ਅਤੇ ਲੀਥੀਅਮ ਆਇਨ ਵਰਗੇ ਜਿਹੜੇ ਅਰਥ ਮੈਟਲਸ ਆ, ਰੇਅਰ ਅਰਥ ਮੈਟਲ ਆ, ਉੱਥੇ ਯੂਜ਼ ਨਹੀਂ ਹੁੰਦੀ। ਡਿਪੈਂਡੈਂਸੀ ਬਾਕੀ ਕੰਟਰੀਜ਼ ਦੀ ਉੱਤੇ ਉਹਨਾਂ ਦੀ ਘਟੇਗੀ ਜੇ ਉਹ ਹਾਈਡਰੋਜਨ ਐਜ਼ ਅ ਪ੍ਰਾਇਮਰੀ ਫਿਊਲ ਰੱਖ ਲੈਂਦੇ ਆ। ਪਰ ਉਹਦਾ ਚੈਲੰਜ ਰਹੇਗਾ ਜੋ ਅੱਜ ਦੇ ਸਮੇਂ ਦੇ ਵਿੱਚ ਹੈਗਾ, ਇੱਕ ਤਾਂ ਇਨਫਰਾਸਟਰਕਚਰ, ਰੀਫਿਊਲਿੰਗ ਇਨਫਰਾਸਟਰਕਚਰ, ਅਤੇ ਨੰਬਰ 2 ਦੇ ਉੱਤੇ ਦਾ ਕਾਸਟ ਜਿਹੜੀ ਆ ਉਹ ਮੇਨ ਚੀਜ਼ ਹੈਗੀ ਇਸ ਟਾਈਮ ਦੇ ਉੱਤੇ ਹਾਈਡਰੋਜਨ ਦੀ। ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੀ ਤੁਸੀਂ ਗੱਲ ਕੀਤੀ ਤਾਂ ਇਹ ਹੈ ਕਿ ਜਿਹੜੇ ਰਿਸਰਚ ਆ ਸਸਟੇਨੇਬਿਲਿਟੀ ਵੱਲ ਉਹ ਵੱਧ ਰਹੀ ਆ, ਅਤੇ ਇਹਦੇ ਵਿੱਚ ਆਪਾਂ ਨੂੰ ਹੋਰ ਵਾਧਾ ਵੇਖਣ ਨੂੰ ਮਿਲੇਗਾ। ਅਤੇ ਜਿਹੜੀ ਮਾਰਕੀਟ ਆ ਇਲੈਕਟ੍ਰਿਕ ਵਹੀਕਲ 'ਚ ਉਹ ਇੱਕ ਹਿਸਾਬ ਨਾਲ ਲੈਵਲ ਆਫ ਹੋ ਜਾਏਗੀ। ਲੈਵਲ ਆਫ ਕਹਿਣ ਦਾ ਮਤਲਬ ਕਿ ਜਿਹੜੀ ਉਹਨਾਂ ਦੀ ਗਰੋਥ ਆ ਐਕਸਪੋਨੈਂਸ਼ੀਅਲ ਤੋਂ ਘੱਟ ਕੇ ਗਰੋਥ ਰਹੇਗੀ, ਪਰ ਇੱਕ ਜਿਹੜੀ ਗਰੋਥ ਆ ਐਕਸਪੋਨੈਂਸ਼ੀਅਲ ਤੋਂ ਸ਼ਾਇਦ ਥੋੜ੍ਹਾ ਜਿਹਾ ਘੱਟ ਜਾਂਦੀ ਹੈ, 70% 80% ਵਧਦੀ ਮਾਰਕੀਟ। ਸੋ ਉਹ ਲੈਵਲ ਹੋ ਕੇ ਮੇਬੀ 20% 25% ਤੱਕ ਆ ਜਾਏ। ਬਾਕੀ ਜੋ ਈਜ਼ ਹੋਏਗੀ ਇੰਟਰਸਟ ਰੇਟਸ ਦੇ ਉੱਤੇ, ਟੈਕਨੋਲੋਜੀ ਦੇ ਸੈਕਟਰ ਦੇ ਵਿੱਚ ਜਿਹੜੀ ਅੱਜ ਲੇ ਆਫ ਚੱਲ ਰਹੀ ਆ, ਇਹ ਦੁਬਾਰਾ ਮਾਰਕੀਟ ਟਰਨ ਅਰਾਊਂਡ ਹੋ ਜਾਏਗੀ। ਸੋ ਇਹ ਜਿਹੜਾ ਟੈਕਨੋਲੋਜੀ ਸੈਕਟਰ ਦਾ ਇਹ ਸਾਈਕਲ ਜਿਹੜਾ ਹਰ 10 ਸਾਲ 8 ਸਾਲ 6 ਸਾਲ ਤੋਂ 10 ਸਾਲ ਦੇ ਵਿੱਚ ਚੱਲਦਾ, ਉਹ ਚੱਲੀ ਜਾਣਾ। ਜਿਹੜੇ ਅੱਜ ਲੇ ਆਫ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਰਕੀਟ ਜਿਹੜੀ ਆ ਉਲਟੀ ਪੂਰੀ ਹੋਣ ਦੇ ਸਾਰਾ ਇਤਿਹਾਸਿਕ ਤੌਰ ਦੇ ਉੱਤੇ ਅਸੀਂ ਐਨਾਲਿਸਿਸ ਕਰੀਏ, ਸਾਨੂੰ ਇਹ ਚੀਜ਼ ਦਾ ਪਤਾ ਲੱਗਦਾ। ਸੋ ਆਹ ਜੀ, ਸੋ ਬਿਲਕੁਲ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਦਾਂ ਇਹ ਚੱਲ ਰਿਹਾ ਆ ਉਹ ਦੇਖਣਾ ਆ। ਦੇਖੋ, ਪਹਿਲਾਂ ਜਿਹੜੀ ਮਨੀ ਆ ਨਾ, ਆਪਾਂ ਹਮੇਸ਼ਾ ਕਹਿੰਦੇ ਆ ਹਰਵਿੰਦਰ ਵੀ ਫੋਲੋ ਦਾ ਮਨੀ ਟ੍ਰੇਨ। ਹਾਂਜੀ। ਪਹਿਲੋਂ ਮਨੀ ਜਿਹੜੀ ਉਹ ਜਾ ਰਹੀ ਸੀ ਸਾਰੀ ਇਲੈਕਟ੍ਰਿਕ ਵਾਲੇ ਪਾਸੇ ਨੂੰ, ਹਾਂਜੀ। ਅਤੇ ਹੁਣ ਆਪਾਂ ਥੋੜ੍ਹੇ ਚਿਰ ਤੋਂ ਇਹ ਬਦਲਾਵ ਜਿਹੜਾ ਉਹਨਾਂ ਦੀਆਂ ਗੱਲਾਂ 'ਚ ਵੀ ਅਤੇ ਮਨੀ ਦੇ ਵਿੱਚ ਵੀ ਜਿਹੜਾ ਉਹ ਦੇਖ ਰਹੇ ਆ, ਉਹ ਹੁਣ ਹਾਈਡਰੋਜਨ ਫਿਊਲ ਸੈੱਲ ਜਾਂ ਅਲਟਰਨੇਟ ਜਿਹੜੀ ਆ ਉਸ ਦੇ ਵੱਲ ਨੂੰ ਜਿਹੜਾ ਅਲਟਰਨੇਟਿਵ ਜ਼ੀਰੋ ਐਮਿਸ਼ਨ ਟੈਕਨੋਲੋਜੀ, ਅਲਟਰਨੇਟ ਜ਼ੀਰੋ ਐਮਿਸ਼ਨ ਟੈਕਨੋਲੋਜੀ ਉਸ ਦੇ ਵੱਲ ਨੂੰ ਜਿਹੜਾ ਉਹ ਜਾ ਰਹੇ ਆ। ਸੋ ਜੇ ਦੇਖੀਏ ਤਾਂ ਚੇਂਜਿਸ ਦੇ ਵਿੱਚ ਵੀ ਕਈ ਚੇਂਜਿਸ ਆਉਂਦੀਆਂ। ਸੋ ਚੇਂਜ ਹੋਣ ਦੇ ਦੌਰਾਨ ਕਈ ਟਰਾਇਲ ਐਂਡ ਐਰਰ ਮੈਥਡ ਜਿਹੜੇ ਆ ਉਹ ਚੱਲਣੇ ਆ। ਕੋਈ ਟੈਕਨੋਲੋਜੀ ਕਿਤੇ ਫਿੱਟ ਆਉਣੀ ਆ, ਕੋਈ ਟੈਕਨੋਲੋਜੀ ਕਿਤੇ ਫਿੱਟ ਆਉਣੀ ਆ,
ਬਟ ਇਹ ਆ ਵੀ ਇਹ ਵੱਡੇ ਚੇਂਜਸ ਆ। ਇੱਕ ਜਿਹੜੀ ਚੀਜ਼ ਆ ਉਹ ਆਪਾਂ ਨੂੰ ਕਲੀਅਰਲੀ ਦੇਖ ਲੈਣੀ ਚਾਹੀਦੀ ਆ ਵੀ ਜਿੰਨਾ ਇਨਫਰਾਸਟ੍ਰਕਚਰ ਦੇ ਵਿੱਚ ਜ਼ੀਰੋ ਐਮਿਸ਼ਨ ਵੱਲ ਨੂੰ, ਕਾਰਬਨ ਨਿਊਟਰਲ ਵੱਲ ਨੂੰ ਜਾਂ ਕਾਰਬਨ ਜ਼ੀਰੋ ਵੱਲ ਨੂੰ ਜਿਹੜੀ ਮਨੀ ਸਪੈਂਡ ਹੋ ਰਹੀ ਆ, ਇਹ ਟੈਕਨੋਲੋਜੀਆਂ ਨੇ ਵਧਣਾ ਹੀ ਵਧਣਾ ਆ। ਇਹਨਾਂ ਦੇ ਵਿੱਚ ਜਿਉਂ-ਜਿਉਂ ਮਨੀ ਜਾਣੀ ਆ, ਇਉਂ ਇਹਦੀ ਐਫੀਸ਼ੀਐਂਸੀ ਵਧਣੀ ਆ, ਉਹ ਇਹਦੀ ਪ੍ਰੋਡਕਸ਼ਨ ਕਾਸਟ ਜਿਹੜੇ ਉਹ ਘਟਣੇ ਆ, ਅਤੇ ਆਪਣੇ ਆਲੇ ਦੁਆਲੇ ਜਿਹੜੇ ਆਪਾਂ ਨੂੰ ਚੇਂਜਸ ਜਿਹੜੇ ਉਹ ਨਜ਼ਰ ਆਉਣੇ ਆ। ਇਲੈਕਟ੍ਰਿਕ ਗੱਡੀਆਂ ਦੀ ਜਾਂ ਹਾਈਬ੍ਰਿਡਸ ਦੀ ਗੱਲ ਅੱਜ ਦੀ ਥੋੜ੍ਹੀ ਚੱਲ ਰਹੀ ਹੈ। ਦੇਖੋ ਕਿੰਨੇ ਦਹਾਕੇ ਹੋ ਗਏ ਆ ਇਹਨਾਂ ਨੂੰ ਜਿਹੜਾ ਉਹ ਚੱਲਦਿਆਂ ਨੂੰ, ਫਿਰ ਇੱਥੇ ਆਏ ਆ ਪੂਰੇ ਪੀਕ ਤੋਂ ਹੁਣ ਥੱਲੇ ਵੱਲ ਨੂੰ ਜਿਹੜਾ ਉਹ ਉਹਨਾਂ ਦਾ ਥੋੜ੍ਹਾ ਜਿਹਾ ਮਾਹੌਲ ਜਿਹੜਾ ਉਹ ਚੱਲਿਆ ਆ, ਪਰ ਚੇਂਜ ਜਿਹੜਾ ਉਹ ਆਉਂਦਾ ਰਹਿੰਦਾ ਆ। ਅਤੇ ਅਸੀਂ ਟੈਕਨੋਲੋਜੀ ਦੇ ਪੱਧਰ ਦੇ ਉੱਤੇ ਸਾਡੀ ਕੋਸ਼ਿਸ਼ ਆ ਵੀ ਤੁਹਾਨੂੰ ਅਸੀਂ ਜਿਹੜਾ ਉਹ ਦੱਸਦੇ ਰਹੀਏ ਵੀ ਅੱਗੇ ਕੀ ਚੇਂਜਸ ਜਿਹੜੇ ਇਸ ਦੇ ਵਿੱਚ ਆ ਸਕਦੇ। ਮੈਂ ਰਾਜਕਰਨ ਕਰਨਾ, ਹਾਂਜੀ ਜ਼ਰੂਰ, ਥੱਲੇ ਵੱਲ ਨਹੀਂ ਜਾ ਰਹੇ, ਪੀਕ ਤੋਂ ਗਰੋਥ ਫਿਰ ਵੀ ਆ, ਪਰ ਜਿਹੜੀ ਗਰੋਥ ਆ ਉਹਦਾ ਥੋੜਾ ਜਿਹਾ ਗ੍ਰਾਫ ਥੱਲੇ ਹੋਇਆ, ਪਰ ਗਰੋਥ ਅਜੇ ਹੁੰਦੀ ਵੀ ਰਹਿਣੀ ਆ। ਮਤਲਬ ਹਾਂ ਵੇਖੋ ਉੱਦਾਂ ਰਹੀ ਆ, ਕਹਿਣ ਤੋਂ ਭਾਵ ਜਿਹੜਾ ਵੀ ਜਿਸ ਐਕਸਲਰੇਸ਼ਨ ਦੇ ਨਾਲ ਪਹਿਲੋਂ ਵਿਕੀਆਂ ਜਾਂ ਜਿਸ ਰਫਤਾਰ ਦੇ ਨਾਲ ਉਹ ਨਹੀਂ ਆ, ਉਹ ਇਵੈਂਚੁਅਲੀ ਸਲੋ ਡਾਊਨ ਹੁੰਦਾ ਹੀ ਹੁੰਦਾ ਆ। ਇੱਕ ਥਾਂ ਦੇ ਉੱਤੇ ਜਾ ਕੇ ਉਹ ਹੋਣਾ ਹੀ ਹੁੰਦਾ ਆ, ਲੈਵਲ ਆਫ ਹੋਣਾ ਹੀ ਆ। ਸੋ ਉੱਥੇ ਜਿਹੜਾ ਉਹ ਹੋ ਰਿਹਾ। ਬਾਕੀ ਹੁਣ ਕੰਪੀਟੀਸ਼ਨ ਵੀ ਹੋਰ ਤਰ੍ਹਾਂ ਦਾ ਜਿਹੜਾ ਇਸ ਦੇ ਵਿੱਚ ਆ ਰਿਹਾ ਹੈਗਾ। ਤੇ ਬਾਕੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ। ਤੇ ਹਰਵਿੰਦਰ ਸਿੰਘ ਮਿਹਰਬਾਨੀ। ਮਿਲਦੇ ਆਪਾਂ ਫਿਰ ਅਗਲੀ ਵਾਰ। ਸਭ ਨੇ